ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ ਤੇ ਕੁਝ ਅਹਿਮ ਟਿੱਪਣੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕੀਤੀ ਜਾ ਸਕਦੀ ਹੈ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਅਨ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਅਸੈਂਟਾ ਨੇਲਾ ਦੀ, ਨੰਬਰ ਹੈ 209 270 0113। ਟਰੱਕ ਸਿੱਖਣਾ ਚਾਹੁੰਦੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਮੈਂ ਗੁਰਸਰੀਆ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਕਹਿੰਦੇ ਚੰਡੀਗੜ੍ਹ ਦੇ ਵਿੱਚ ਸ਼ਹਿਨਾਈਆਂ ਤੇ ਲੱਡੂਆਂ ਦਾ ਵਾਹਵਾ ਮਹਿਕ ਆ ਰਹੀ ਹੈ। ਮਾਨ ਸਾਹਿਬ ਵਿਆਹ ਕਰਾਉਣ ਜਾ ਰਹੇ ਨੇ, ਮੁੱਖ ਮੰਤਰੀ ਪੰਜਾਬ। ਹਾਂਜੀ ਬਿਲਕੁਲ, ਸ਼ਹਿਨਾਈ ਵੱਜੇਗੀ ਕੱਲ ਨੂੰ। ਜੀ ਪਤਾ ਨਹੀਂ ਬੈਂਡ ਬਾਜਾ ਵੀ ਲੈ ਆਉਣ। ਵੈਸੇ ਦੇਖੋ ਬੜਾ ਸਾਦਾ ਵਿਆਹ ਹੋਣ ਜਾ ਰਿਹਾ ਸੀਐਮ ਸਾਹਿਬ ਦਾ। ਜੀ ਤਾਂ ਸਾਡੇ ਸੀਐਮ ਦਾ ਵਿਆਹ ਕਹਿੰਦੇ ਗੋਡੇ ਗੋਡੇ ਜਾ। ਵੈਸੇ ਪੰਜਾਬ ਦੇ ਜਿਹੜੇ ਮੇਰੀ ਉਮਰ ਦੇ ਲੋਕ ਹੋਣਗੇ ਤਾਂ ਉਹਨਾਂ ਦੀ ਸੰਭਾਲਾ ਚ ਤੇ ਘੱਟੋ ਘੱਟ ਸੀਐਮ ਦਾ ਪਹਿਲਾ ਵਿਆਹ ਹੋਏਗਾ। ਵੈਸੇ ਇਸ ਸੀਐਮ ਦਾ ਦੂਜਾ ਹੈ, ਪੰਜਾਬ ਦੇ ਕਿਸੇ ਸੀਐਮ ਦਾ ਪਹਿਲਾ ਵਿਆਹ ਦੇਖ ਰਹੇ ਹਾਂ ਜੀ। ਤਾਂ ਅੱਗੇ ਆਪਾਂ ਐਸਾ ਕੋਈ ਇਤਫਾਕ ਨਹੀਂ ਦੇਖਿਆ। ਕਮ ਸੇ ਕਮ ਜੋ ਮੇਰੀ ਉਮਰ ਦੇ ਲੋਕ ਹੋਣਗੇ ਉਹਨਾਂ ਦੇ ਤਾਂ ਵੱਡੇ ਹੋਣਗੇ, ਉਹਨਾਂ ਨੇ ਸ਼ਾਇਦ ਕੋਈ ਦੇਖਿਆ ਹੋਵੇ। ਅਸੀਂ ਤੇ ਇਦਾਂ ਦਾ ਪਹਿਲੀ ਵਾਰੀ ਦੇਖ ਰਹੇ ਹਾਂ। ਪਰ ਇਹ ਖਬਰ ਅਚਾਨਕ ਆਉਂਦੀ ਹੈ। ਅਚਾਨਕ ਜਦੋਂ ਖਬਰ ਆਉਂਦੀ ਹੈ ਦੁਪਹਿਰ ਵੇਲੇ ਤਾਂ ਸਾਡੇ ਵਰਗੇ ਲੱਗਦੇ ਆ ਕਿ ਪਹਿਲਾਂ ਵੈਰੀਫਾਈਡ ਕੀਤਾ ਜਾਵੇ ਕਿ ਕਿਤੇ ਫੇਕ ਤੇ ਨਹੀਂ। ਫਿਰ ਅਚਾਨਕ ਇਸ ਗੱਲ ਦੀ ਕਹਿ ਲਓ ਕਿ ਸ਼ਾਦੀ ਭਰੀ ਜਾਂਦੀ ਆ, ਕਿਉਂਕਿ ਤਿਆਰੀਆਂ ਜਿਹੜੀਆਂ ਸੀਗੀਆਂ ਉਹ ਮਾਨ ਸਾਹਿਬ ਦੇ ਘਰੇ ਯਾਨੀ ਸੀਐਮ ਹਾਊਸ ਦੇ ਵਿੱਚ ਹੋ ਰਹੀਆਂ ਸੀਗੀਆਂ। ਤੇ ਵੈਸੇ ਲੋਕ ਕਹਿੰਦੇ ਆ ਕਿ ਤਿਆਰੀ ਤੇ ਤਕਰੀਬਨ ਪਹਿਲਾਂ ਵੀ ਸੀਗੀ। ਤਿਆਰੀ ਜਿਹੜੀ ਸੀਗੀ ਉਹ ਮੈਰਿਜ ਦੀ ਪਹਿਲਾਂ ਵੀ ਸੀਗੀ। ਤੋਂ ਕਹਿਣ ਦਾ ਭਾਵ ਇਹ ਕਿ ਮੈਰਿਜ ਦੀ ਤਿਆਰੀ ਉਹਨਾਂ ਦੇ ਘਰਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹੋ ਹੀ ਹੋਏਗੀ, ਸਾਰਾ ਚ ਗੱਲ ਹੈ ਨਾ। ਫਿਰ ਉਸ ਤੋਂ ਬਾਅਦ ਇਹ ਗੱਲ ਤੁਰੀ ਆ ਤਾਂ ਹੁਣ ਉਹ ਕੁੜੀ ਕਿਹੜੀ ਹੈ ਜਿਹੜੀ ਸੀਐਮ ਦੇ ਘਰ ਦਾ ਸ਼ਿੰਗਾਰ ਬਣੇ। ਕੁੜੀ ਮਤਲਬ ਕਿ ਕੌਣ ਆ, ਲਾੜੀ ਕੌਣ ਆ, ਉਹ ਸਾਰੇ ਫਿਰ ਜਗਿਆਸੂ ਸਨ ਕਿ ਕੌਣ ਕੁੜੀ, ਬਈ ਕੌਣ ਕੁੜੀ। ਫਿਰ ਬਾਅਦ ਚ ਪਤਾ ਲੱਗਿਆ ਕਿ ਉਹ ਹਰਿਆਣੇ ਦੀ ਜੰਪਲ ਆ, ਮਦਨਪੁਰਾ ਪਿੰਡ ਆ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਫਿਰ ਕਹਿੰਦੇ ਕਿ ਡਾਕਟਰ ਆ ਕੁੜੀ। ਫਿਰ ਹੌਲੀ ਹੌਲੀ ਤੁਹਾਨੂੰ ਪਤਾ ਮੀਡੀਆ ਵਾਲਿਆਂ ਨੇ ਲੱਭ ਹੀ ਲੈਣਾ ਕਿ ਕੁੜੀ ਇੱਥੇ ਪੜ੍ਹੀ ਸੀ, ਕੁੜੀ ਨੇ ਇੱਥੋਂ ਡਿਗਰੀ ਕੀਤੀ, ਇੱਥੇ ਇਹ ਹੋਇਆ, ਉੱਥੇ ਉਹ ਹੋਇਆ। ਫਿਰ ਸਾਰਾ ਕੁਛ ਹੈ ਜਿਹੜਾ ਉਹ ਸਾਫ਼ ਹੋ ਗਿਆ। ਤਾਂ ਭੇਵਿਆ ਇਹਨਾਂ ਦਾ ਜੱਦੀ ਇਲਾਕਾ ਆ। ਫਿਰ ਇਸ ਤੋਂ ਇਲਾਵਾ 3 ਭੈਣਾਂ, 2 ਵੱਡੀਆਂ ਭੈਣਾਂ, ਇੱਕ ਅਮਰੀਕਾ, ਇੱਕ ਕੈਨੇਡਾ ਸ਼ਾਇਦ। ਤੇ ਇਸ ਤੋਂ ਇਲਾਵਾ ਅੰਬਾਲੇ ਦੇ ਵਿੱਚ ਇਹ ਜਿਹੜੀ ਸੀਐਮ ਸਾਹਿਬ ਦੀ ਹੋਣ ਵਾਲੀ ਪਤਨੀ ਹੈ, ਇਹਨੇ MBBS ਕੀਤੀ ਆ। ਫਿਰ ਦੱਸਦੇ ਆ ਕਿ 19 ਚ ਸੀਐਮ ਮਾਨ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਦੌਰਾਨ ਇਹਨਾਂ ਦੀ ਕੋਈ ਮੁਲਾਕਾਤ ਹੋਈ ਫਸਟ ਟਾਈਮ। ਉਸ ਤੋਂ ਬਾਅਦ ਦੋਨਾਂ ਪਰਿਵਾਰਾਂ ਦੇ ਵਿੱਚ ਕੋਈ ਗੱਲਬਾਤ ਜਿਹੜੀ ਆ ਅੱਗੇ ਚੱਲ ਰਹੀ ਆ। ਅਸਲ ਦੇ ਵਿੱਚ ਕੀ ਆ ਕਿ ਜੇ ਥੋੜਾ ਜਿਹਾ ਹੋਰ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੇ ਗੁਰਪ੍ਰੀਤ ਕੌਰ ਦੇ ਚਾਚਾ ਨੇ ਐਡਵੋਕੇਟ ਨੇ, ਉਹ ਉਹਨਾਂ ਦਾ ਨਾਮ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤਾਂ ਉਹ ਹੈ ਗੁਰਵਿੰਦਰਜੀਤ ਸਿੰਘ ਨੱਤ। ਇਹ ਨੱਤ ਫੈਮਿਲੀ ਹੈ। ਜੀ ਜੀ। ਇਹ ਪਿਛਲੇ ਮਹੀਨੇ ਜਾਂ ਪਿਛਲੇ ਤੋਂ ਪਿਛਲੇ ਮਹੀਨੇ ਸ਼ਾਇਦ 1-2 ਮਹੀਨੇ ਪਹਿਲਾਂ ਲਾ ਲਓ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਔਰ ਇਹਨਾਂ ਨੇ 1991 ਚ ਭੇਵਾ ਵਿਧਾਨ ਸਭਾ ਤੋਂ ਇਲੈਕਸ਼ਨ ਲੜਿਆ ਆਜ਼ਾਦ। ਤੇ ਉਹ ਸੀਨੀਅਰ ਕਾਂਗਰਸੀ ਆਗੂ ਹਰਮਹਿੰਦਰ ਸਿੰਘ ਚੱਠਾ ਜਿਹੜੇ ਕਿ ਸਾਬਕਾ ਮੰਤਰੀ ਰਹੇ, ਉਹਨਾਂ ਦੇ ਕਰੀਬੀ ਰਹੇ ਆ। ਫਿਰ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਆ। ਇਹਦਾ ਮਤਲਬ ਹੈ ਕਿ
ਪਰਿਵਾਰ ਵੀ ਕਿਤੇ ਨਾ ਕਿਤੇ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ। ਹੂੰ ਜਿਹੜਾ ਸੀਐਮ ਸਾਹਿਬ ਦਾ ਹੋਣ ਵਾਲਾ ਸਹੁਰਾ ਪਰਿਵਾਰ ਆ, ਸਹੁਰਾ ਫੈਮਿਲੀ ਆ ਜਿਹੜੀ, ਉਹ ਵੀ ਪਾਰਟੀ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਹੈ। ਹਾਲਾਂਕਿ ਇਹ ਵੀ ਕੁਝ ਖਬਰਾਂ ਨੇ ਕਿ ਫੈਮਿਲੀ ਆਪਸ ਦੇ ਵਿੱਚ ਦੋਨੇ ਹੀ ਵਰਤ ਵਰਤਾ ਕਰ ਰਹੀ ਸੀ, ਔਰ ਕੁਝ ਮੌਕਿਆਂ ਤੇ ਮਤਲਬ ਕਿ ਜੋ ਸੀਐਮ ਸਾਹਿਬ ਦੇ ਭੈਣ ਜੀ ਆ, ਜੀ ਉਹ ਖਰੀਦੋ ਫਰੋਖਤ ਵੀ ਉਹਨਾਂ ਦੇ ਨਾਲ ਇਕੱਠਿਆਂ ਕਰਿਆ ਕਰਦੇ ਸਨ, ਤਾਂ ਸ਼ਾਪਿੰਗ ਵਗੈਰਾ ਵੀ ਚੱਲਦੀ ਸੀਗੀ। ਤਾਂ ਇਹ ਹੁਣ ਜਿਹੜਾ ਵਿਆਹ ਕੱਲ ਨੂੰ ਜਾਨੀ ਕਹਿ ਲਓ ਪੂਰਾ ਹਾਈ ਪ੍ਰੋਫਾਈਲ ਵਿਆਹ, ਇੱਕ ਤੇ ਵਿਆਹ ਆਮ ਹੁੰਦਾ ਤਾਂ ਇਹ ਹੋਏਗਾ, ਪਰ ਵਿਆਹ ਕਹਿੰਦੇ ਆ ਕਿ ਸਾਦਾ ਰੱਖਿਆ ਜਾਊਗਾ। ਜੀ ਸਾਦਾ ਵਿਆਹ ਵੈਸੇ ਵੀ ਅੱਜ ਕੱਲ ਇੱਕ ਮੈਂ ਕਹੂੰਗਾ ਕਿ ਨਵੀਂ ਤਰਤ ਜਿਹੜੀ ਪੈਣੀ ਚਾਹੀਦੀ ਹੈ। ਜੇ ਸੀਐਮ ਸਾਦਾ ਵਿਆਹ ਕਰਦਾ ਹੈ ਤਾਂ ਬਹੁਤ ਵਧੀਆ ਗੱਲ ਹੈ, ਪਰ ਚੰਨੀ ਨੇ ਵੀ ਆਪਣੇ ਮੁੰਡੇ ਦਾ ਸਾਦਾ ਵਿਆਹ ਕੀਤਾ ਸੀ, ਤੁਹਾਨੂੰ ਯਾਦ ਹੋਣਾ ਹੈ। ਬਾਹਰੋਂ ਲੰਗਰ ਛਕਦਿਆਂ ਦੀਆਂ ਫੋਟੋਆਂ ਤੇ ਅੰਦਰੋਂ ਫਿਰ ਬਾਅਦ ਦੇ ਵਿੱਚ ਜਿਹੜੀ ਰਿਸੈਪਸ਼ਨ ਹੋਈ ਸੀ ਤੇ ਕਮਾਲ ਦੀ ਲਗਜ਼ਰੀ ਫੋਟੋਜ਼ ਨਿਕਲੀ ਸੀਗੀ। ਜੀ ਜੀ ਇਹ ਆ ਕਿ ਸਾਦਾ ਵਿਆਹ ਕਰੋਗੇ ਤਾਂ ਦੂਸਰਿਆਂ ਨੂੰ ਵੀ ਸੁਣਿਆ ਜਾਏਗਾ। ਤਾਂ ਤਿਆਰੀ ਮੁਕੰਮਲ ਆ। ਵੈਸੇ ਦੱਸਦੇ ਆ, ਮੈਂ ਪੁਸ਼ਟੀ ਨਹੀਂ ਕਰਦਾ ਇਸ ਚੀਜ਼ ਦੀ, ਪਰ ਦੱਸਦੇ ਆ ਕਿ ਵਿਧਾਇਕਾਂ ਨੂੰ ਵੀ ਸੁਨੇਹਾ ਨਹੀਂ ਲੱਗਾ। ਜੀ ਮਤਲਬ ਕਿ ਇਨਵੀਟੇਸ਼ਨ ਬਹੁਤ ਸੀਮਤ ਬੰਦਿਆਂ ਨੂੰ ਹੈ, ਜਿਵੇਂ ਸਿਸੋਦੀਆ ਆ ਸਕਦੇ ਨੇ, ਕੇਜਰੀਵਾਲ ਆ ਸਕਦੇ ਨੇ, ਰਾਘਵ ਚੱਡਾ ਆ ਸਕਦੇ ਨੇ, ਮਤਲਬ ਕਿ ਜਰਨੈਲ ਸਿੰਘ, ਇਹ ਐਸੀ ਲੀਡਰਸ਼ਿਪ ਆ ਸਕਦੀ ਹੈ। ਕੁਝ ਫੈਮਿਲੀ ਮੈਂਬਰ, ਕੁਝ ਦੋਸਤ ਮਿੱਤਰ, ਜਿਵੇਂ ਹਰੇਕ ਇਨਸਾਨ ਦੇ ਹੁੰਦੇ ਨੇ ਕਲੋਜ਼ ਜਿਹੜੇ ਹੁੰਦੇ ਨੇ, ਤਾਂ ਉਹ ਆ ਸਕਦੇ ਆ। ਪਰ ਜਿਹੜੇ ਮਤਲਬ ਕਿ ਸਾਰੇ ਵਿਧਾਇਕ ਨੇ ਜਾਂ ਸਾਰੇ ਇਹਨਾਂ ਦੇ ਮੇਨ ਲੀਡਰ ਨੇ ਪੰਜਾਬ ਦੇ ਵਿੱਚ, ਸਾਰੇ ਨਹੀਂ ਜਾਣਗੇ, ਕਿਉਂਕਿ ਜਿੰਨਾ ਕੁ ਉੱਥੋਂ ਮਤਲਬ ਮੀਡੀਆ ਹੁਣ ਮਸਾਲਾ ਕੱਢ ਕੇ ਮਸਾਲਾ ਹੀ ਕਹਾਂਗੇ, ਕਿਉਂਕਿ ਵਿਆਹ ਨੂੰ ਵੱਖ-ਵੱਖ ਐਂਗਲਾਂ ਤੋਂ ਖਬਰ ਕਰਨਾ, ਤਾਂ ਉਹ ਜੋ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਕਿ 80-90 ਬੰਦਿਆਂ ਦਾ ਹੀ ਹਾਲ ਦੀ ਘੜੀ ਪ੍ਰੋਗਰਾਮ ਹੈ। ਵੈਸੇ ਆਪਾਂ ਦੇਖਦੇ ਹੁੰਦੇ ਆ ਕਿ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਬੰਦੇ ਵੱਧ ਜਾਂਦੇ ਆ, ਉਹ ਪ੍ਰਬੰਧ ਜਿਹੜੇ ਆ, ਉਹ ਇੰਤਜ਼ਾਮਾਤ ਜਿਹੜੇ ਆ, ਉਹ ਕੁਝ ਵਧਾਉਣੇ ਘਟਾਉਣੇ ਵੀ ਪੈਂਦੇ ਆ ਨਜ਼ਾਕਤ ਦੇ ਅਨੁਸਾਰ। ਤਾਂ ਉਹ ਜਿਹੜੀ ਤਿਆਰੀ ਲੱਗਦੀ ਆ, ਤਾਂ ਤਿਆਰੀ ਬੜੀ ਮਤਲਬ ਕਿ ਸਿੰਪਲ ਵਿਆਹ ਵਾਲੀ ਲੱਗਦੀ ਕਿ 100 ਦੇ ਕਰੀਬ ਮਹਿਮਾਨ ਹੋਣਗੇ, ਮਹਿਮਾਨ ਵੀ ਜਿਹੜੇ ਉਹ ਹੋਣਗੇ ਖਾਸਮ ਖਾਸ। ਦੇਖਦੇ ਆ ਉਸ ਤੋਂ ਬਾਅਦ ਫਿਰ ਕੋਈ ਇਹ ਰਿਸੈਪਸ਼ਨ ਵਗੈਰਾ ਰੱਖਦੇ ਨੇ ਜਾਂ ਨਹੀਂ ਰੱਖਦੇ। ਪਰ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ, ਬੜਾ ਕੁਝ ਬੋਲਿਆ ਜਾ ਰਿਹਾ ਹੈ ਕਿ ਜਿਸ ਉਮਰ ਚ ਕੁੜੀ ਵਿਆਹਣੀ ਸੀ ਉਸ ਉਮਰ ਚ ਸੀਐਮ ਵਿਆਹ ਕਰਵਾ ਰਿਹਾ, ਫਲਾਂ ਟਮਕਾ। ਇਹ ਸਾਡੀ ਵੈਸੇ ਹੁਣ ਆਦਤ ਬਣ ਚੁੱਕੀ ਹੈ। ਮੈਂ ਲਿਖ ਕੇ ਵੀ ਆਇਆ ਥੋੜੀ ਦੇਰ ਪਹਿਲਾਂ ਕਿ ਜੋ ਦਿਗਵਿਜੇ ਸਿੰਘ ਆ, ਉਹਨੇ ਜਦੋਂ ਪੱਤਰਕਾਰ ਅੰਮ੍ਰਿਤਾ ਦੇ ਨਾਲ ਸ਼ਾਦੀ ਕੀਤੀ ਸੀ, ਉਹ 24 ਸਾਲ ਛੋਟੀ ਸੀ। ਉਹਨਾਂ ਦਾ ਗ੍ਰਸਤੀ ਜੀਵਨ, ਉਦੋਂ ਕਹਿੰਦੇ ਸੀ ਦਿਗਵਿਜੇ ਦੀ ਦੌਲਤ ਦੇਖੀ ਹੈ ਨੇ, ਮਤਲਬ ਕਿ ਇੱਕ ਤਾਂ ਇਨਕਮ ਦੇਖੀ ਹੈ ਤੇ ਇੱਕ ਦਿਨ ਕੰਮ ਦੇਖੇ। ਜੀ ਜੀ ਅੱਜ ਵੀ ਉਹ ਸੁਖੀ ਪਰਿਵਾਰ ਆ, ਸੁਖੀ ਪਰਿਵਾਰ ਆ। ਜਿਹੜਾ ਮੁਲਾਇਮ ਸਿੰਘ ਯਾਦਵ ਆ, ਇਹਦੀ ਦੂਸਰੀ ਜਿਹੜੀ ਸ਼ਾਦੀ ਹੋਈ ਸੀਗੀ ਟੀਚਰ ਸਾਧਨਾ ਸਿੰਘ ਦੇ ਨਾਲ, ਉਹ 20 ਸਾਲ ਛੋਟੀ ਸੀ ਉਹਦੇ ਤੋਂ। ਔਰ ਦੋਨਾਂ ਫੈਮਲੀਆਂ ਦੇ ਵਿੱਚ ਅੱਜ ਵੀ ਦੇਖ ਲਓ ਕਿੰਨਾ ਇਤਫਾਕ ਆ। ਅਖਿਲੇਸ਼ ਦੀ ਮਤਈ ਮਾਂ ਉਹ। ਸੋ ਮਤਲਬ ਕਿ ਬਹੁਤ ਸਾਰੇ ਪੋਲਿਟਿਕਸ ਦੇ ਵਿੱਚ ਤੁਹਾਨੂੰ ਪੋਲੀਟੀਸ਼ੀਅਨ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਨ੍ਹਾਂ ਦੀਆਂ ਮਤਲਬ ਕਿ ਡਾਈਵਰਸ ਤੋਂ ਬਾਅਦ ਸ਼ਾਦੀਆਂ ਹੋਈਆਂ ਜਾਂ ਪਤਨੀ ਗੁਜ਼ਰ ਜਾਣ ਤੋਂ ਬਾਅਦ ਸ਼ਾਦੀਆਂ ਹੋਈਆਂ। ਕਈਆਂ ਨੇ ਮਤਲਬ ਕਿ ਨਜਾਇਜ਼ ਵੀ, ਤੁਹਾਨੂੰ ਪਤਾ ਹੀ ਹੈ, ਤਾਲੁਕਾਤ ਜਿਹੜੇ ਰੱਖੇ ਤਾਂ ਫਿਰ ਬਾਅਦ ਦੇ ਵਿੱਚ DNA ਤੱਕ ਵੀ ਕਰਾਣੇ ਪਏ। ਸੋ ਇਹ ਸਿਆਸਤ ਦੇ ਵਿੱਚ ਇਹ ਨਹੀਂ ਹੈ ਕੋਈ ਕੁਝ ਨਵਾਂ ਹੋਇਆ, ਔਰ ਸਾਡੇ ਸਮਾਜ ਦੇ ਵਿੱਚ ਵੀ ਕੁਝ ਨਵਾਂ ਨਹੀਂ ਹੈ। ਜੀ ਡਾਈਵੋਰਸ ਵੀ ਹੁੰਦੇ ਨੇ, ਤਲਾਕ ਵੀ ਹੁੰਦੇ ਨੇ, ਆਮ ਘਰਾਂ ਦੇ ਵਿੱਚ ਸ਼ਾਦੀਆਂ ਵੀ ਦੁਬਾਰਾ ਹੁੰਦੀਆਂ ਨੇ। ਰਹੀ ਗੱਲ ਉਮਰ ਡਿਫਰੈਂਸ ਦੀ, ਏਜ ਡਿਫਰੈਂਸ ਦੀ, ਤਾਂ ਦੇਖੋ ਜਦੋਂ ਕੋਈ ਬਾਲਗ ਹੈ ਉਹਨੇ ਫੈਸਲਾ ਲੈਣਾ। ਜੇ ਕੋਈ ਧੱਕੋਚੋਰੀ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਕਾਨੂੰਨ। ਤਾਂ ਇਹ ਨਹੀਂ ਹੈ ਕਿ ਸਾਨੂੰ ਹਰੇਕ ਮਾਮਲੇ 'ਚ, ਮੈਂ ਖੁਦ ਕ੍ਰਿਟਿਕ ਹਾਂ, ਨੀਤੀਆਂ ਦਾ ਕ੍ਰਿਟਿਕ ਹੈ, ਔਰ ਆਲਵੇਜ਼ ਸਰਕਾਰ ਨੂੰ ਅਸੀਂ ਸਵਾਲ ਕਰਦੇ ਹਾਂ। ਬਟ ਕਿਸੇ ਦੀ ਪ੍ਰਾਈਵੇਟ ਲਾਈਫ ਦੇ ਵਿੱਚ ਜਦੋਂ ਕੋਈ ਖੁਸ਼ੀ ਦਾ ਮੌਕਾ ਹੈ, ਗਮੀ ਦਾ ਮੌਕਾ, ਅਸੀਂ ਉਹ ਦੋਵੇਂ ਹੀ ਖੋ ਰਹੇ ਹਾਂ। ਜੀ ਜੀ ਖੁਸ਼ੀ ਵੀ ਖੋ ਰਹੇ ਹਾਂ ਕਿਸੇ ਦੇ ਹੱਥੋਂ ਤੇ ਗਮੀ ਵੀ ਖੋ ਰਹੇ ਹਾਂ। ਸਾਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ। ਠੀਕ ਹੈ, ਉਹਨਾਂ ਦਾ ਆਪਣਾ ਫੈਸਲਾ ਹੈ, ਉਹ ਫੈਸਲਾ ਘਾਟੇਵੰਦਾ ਰਿਹਾ ਤਦ ਵੀ ਉਹ ਜ਼ਿੰਮੇਵਾਰ ਹੈ, ਫਾਇਦੇਮੰਦ ਰਿਹਾ ਤਦ ਵੀ ਉਹ ਠੀਕ ਜ਼ਿੰਮੇਵਾਰ ਹੋਣਗੇ ਆਪਣੇ ਫੈਸਲਿਆਂ ਦੇ। ਹਾਂ, ਉਹ ਆਪਣੀ ਮਤਲਬ ਕਿ ਕਮਾਈ ਦੇ ਵਿੱਚੋਂ ਸ਼ਾਦੀ ਤੇ ਖਰਚ ਕਰਨ, ਜਿੰਨਾ ਵੀ ਕਰ ਸਕਦੇ ਕਰ ਲੈਣ, ਕੋਈ ਦਿੱਕਤ ਨਹੀਂ। ਠੀਕ ਹੈ ਨਾ ਜੀ। ਇਸ ਕਰਕੇ ਇਹ ਸਾਰਾ ਕੁਝ ਚੱਲਦਾ ਰਹਿਣਾ। ਸ਼ਾਦੀ ਦੇਖੋ ਹੁਣ ਕੱਲ ਨੂੰ ਹੋਏਗੀ ਤੜਕੇ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਰਿਸੈਪਸ਼ਨ ਹੁੰਦੀ ਹੈ ਜਾਂ ਨਹੀਂ। ਪਰ ਇੱਕ ਜ਼ਰੂਰ ਆ ਕਿ ਜਿਸ ਤਰ੍ਹਾਂ ਦੇਖੋ ਉਹਨਾਂ ਦੀ ਸ਼ਾਦੀ ਹੋਈ ਸੀ, ਤੇ ਸੱਚ ਆ, ਵੈਸੇ ਮੈਂ ਬਹੁਤ ਨਿੱਜੀ ਕਿਸੇ ਦੀ ਜ਼ਿੰਦਗੀ 'ਚ ਘੱਟ ਜਾਂਦਾ, ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਿਕਾਰਡ ਤੇ ਨੇ, ਖੁਦ ਸੀਐਮ ਨੇ ਬੋਲੀਆਂ ਹੋਈਆਂ ਨੇ ਕਿ ਉਹਨਾਂ ਦੀ ਆਪਣੀ ਪਤਨੀ ਦੇ ਨਾਲ ਜੋ ਡਾਈਵੋਰਸ ਹੋਇਆ, ਉਹਦੀ ਕਹਾਣੀ ਕੁਝ ਇਹੀ ਸੀਗੀ ਕਿ ਮੈਂ ਸਮਾਂ ਨਹੀਂ ਸੀ ਦੇ ਪਾ ਰਿਹਾ।
ਪਰ ਵੱਡਾ ਸਵਾਲ ਇਹ ਰਹੇਗਾ ਕਿ ਹੁਣ ਉਹ ਸਮਾਂ ਤਾਂ ਸ਼ਾਇਦ ਬਹੁਤ ਘੱਟ ਬਚੇਗਾ। ਉਦੋਂ ਤੇ ਐਮਪੀ ਸੀ, ਹੁਣ ਤੇ ਸੀਐਮ ਬਣ ਗਏ ਨੇ। ਪਰ ਫਿਰ ਵੀ ਬਾਵਜੂਦ ਇਸ ਦੇ ਕਿ ਇਹ ਫੈਸਲਾ ਉਹਨਾਂ ਦਾ ਉਸ ਟਾਈਮ ਡਾਈਵੋਰਸ ਦਾ ਵੀ ਆਪਣਾ ਸੀਗਾ, ਤਾਂ ਡਾਈਵੋਰਸ ਤੋਂ ਬਾਅਦ 5-6 ਸਾਲ ਬਾਅਦ ਹੋ ਸਕਦਾ ਬੰਦੇ ਦੀ ਸੋਚ ਬਦਲ ਗਈ। ਘਰਦਿਆਂ ਨੇ ਮਤਲਬ ਕਿ ਕੋਈ ਮੰਗਿਆ ਹੋਵੇ, ਕੋਈ ਉਹਨਾਂ ਤੋਂ ਅਰਮਾਨ ਕਿ ਭਈ ਸਾਡਾ ਅਰਮਾਨ ਪੂਰਾ ਕਰ। ਇਸ ਕਰਕੇ ਉਹਨਾਂ ਨੂੰ ਆਪਣੀ ਉਹਨਾਂ ਦੀ ਜ਼ਿੰਦਗੀ ਮੁਬਾਰਕ ਆ। ਜੋ ਨੀਤੀਗਤ ਚੀਜ਼ਾਂ ਹੋਣਗੀਆਂ ਉਹਨਾਂ ਬਿਲਕੁਲ ਤੇ ਕੰਮ ਚੱਲਦਾ ਹੀ ਰਹਿਣਾ। ਖੈਰ ਕਹਿੰਦੇ ਹੁੰਦੇ ਕਿ ਵਿਆਹ ਉਹ ਇਮਾਰਤ ਆ ਜਿਹਨੂੰ ਰੋਜ਼ਾਨਾ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਂਦਾ ਹੈ। ਵਿਆਹ ਉਹ ਬਿਲਡਿੰਗ ਹੈ ਜਿਹਨੂੰ ਰੋਜ਼ਾਨਾ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਂਦਾ ਹੈ। ਹਾਲੇ ਉਹ ਰੋਜ਼ਾਨਾ ਵਾਲਾ ਕੰਮ ਨਹੀਂ ਹੈ, ਹਾਲੇ ਤੇ ਕੱਲ ਨੂੰ ਬਿਲਡਿੰਗ ਜਿਹੜੀ ਹੈ ਉਹ ਸਟਾਰਟ ਹੋਏਗੀ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਪੰਜਾਬੀ ਜ਼ੁਬਾਨੀ ਦੀ। ਸਾਰੇ ਮੀਲ ਪੱਥਰਾਂ ਤੇ ਨਾਂ ਪੱਟੀਆਂ ਦੇ ਵਿੱਚ ਸਿਖਰ ਤੇ ਹੋਵੇਗੀ ਹੁਣ ਸਾਡੀ ਮਾਂ ਬੋਲੀ ਪੰਜਾਬੀ। ਹਾਂਜੀ, ਦੇਖੋ ਐਲਾਨ ਕੀਤਾ ਇਹਨਾਂ ਨੇ, ਪਰ ਗੱਲ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਥੋੜੀਆਂ ਹੁਣ ਦੇਖੋ ਆ ਗਏ ਅਸੀਂ ਆਪਣੀ ਔਕਾਤ ਤੇ ਕਹਿ ਲਓ, ਹੂੰ ਆ ਗਏ ਅਸੀਂ ਹੁਣ। ਜੀ ਗੱਲ ਇਹ ਹੈ ਕਿ ਦੇਖੋ ਕੱਲ ਹੀ ਇਹਨਾਂ ਦਾ ਇੱਕ ਲੈਟਰ ਜਾਰੀ ਹੋਇਆ ਸੀਗਾ, ਜਿਹੜੇ ਪੋਰਟਫੋਲੀਓ ਵੰਡੇ ਸੀਗੇ, ਤਾਂ ਉਹ ਲੈਟਰ ਸਾਰਿਆਂ ਨੇ ਦੇਖਿਆ ਹੋਣਾ। ਸੀਐਮ ਸਾਹਿਬ ਨੇ ਜਦੋਂ ਪੋਸਟ ਕੀਤਾ ਸੀ ਤਾਂ ਉਹ ਕੱਲਾ ਇੰਗਲਿਸ਼ ਦੇ ਵਿੱਚ ਸੀ। ਜੀ ਤੁਸੀਂ ਇੰਗਲਿਸ਼ ਦੇ ਵਿੱਚ ਵੀ ਕਰ ਦਿਓ, ਪਰ ਨਾਲ ਗੁਰਮੁਖੀ ਦੇ ਵਿੱਚ ਵੀ ਕਰ ਦਿਓ, ਦੋਨਾਂ ਭਾਸ਼ਾਵਾਂ ਦੇ ਵਿੱਚ ਕਰ ਦਿਓ। ਇੱਕ ਕੋਈ ਤੁਹਾਡੀ ਜਿਹੜੀ ਆਪਣੀ ਕਹਿ ਲਓ ਸੰਪਰਕ ਭਾਸ਼ਾ ਹੈਗੀ ਉਹ ਇਸਤੇਮਾਲ ਕਰ ਲਓ, ਇੱਕ ਜਿਹੜੀ ਸਾਡੀ ਰਾਜ ਭਾਸ਼ਾ ਵਾ ਇੱਕ ਉਹ ਇਸਤੇਮਾਲ ਤੇ ਕਰੋ ਨਾ। ਉਹ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਦੇਖੋ ਅੰਗਰੇਜ਼ੀ ਦੇ ਸ਼ਬਦ ਜਿਹੜੇ ਆ, ਜਿਵੇਂ ਪੋਰਟਫੋਲੀਓ ਦੇ ਵਿੱਚ ਹੁਣ ਆਪਾਂ ਐਨੀਮਲ ਹਸਬੈਂਡਰੀ, ਜੀ ਆਮ ਬੰਦੇ ਨੂੰ ਕੀ ਹੈ? ਹੂੰ ਆਮ ਬੰਦੇ ਨੂੰ ਸਮਝਾ ਸਕਦੇ ਹੋ ਤੁਸੀਂ? ਜੀ ਬਿਲਕੁਲ। ਹੁਣ ਸਿੱਧਾ ਜੇ ਕਵਾਂਗੇ ਭਾਈ ਪਸ਼ੂਆਂ ਵਾਲਾ, ਮੱਝਾਂ ਗਾਵਾਂ ਵਾਲਾ, ਮੈਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਡੰਗਰਾਂ ਵਾਲਾ, ਅੱਛਾ ਡੰਗਰਾਂ ਵਾਲਾ ਮੰਤਰੀ ਇਹ ਭਾਈ ਸਿੱਧੀ ਭਾਸ਼ਾ ਚ ਅਗਲੇ ਨੂੰ ਦੱਸੋ। ਲੋਕਲ ਗਵਰਨਮੈਂਟ ਅਗਰ ਲੱਭਦਾ ਰਹਿੰਦਾ, ਗਵਰਨਮੈਂਟ ਤੇ ਭਗਵੰਤ ਮਾਨ ਚਲਾਉਂਦਾ, ਲੋਕਲ ਗਵਰਨਮੈਂਟ ਕੌਣ ਚਲਾਉਂਦਾ? ਜੀ ਤਾਂ ਜੇ ਉਹਨੂੰ ਸਾਦੇ ਢੰਗ ਨਾਲ ਉੱਥੇ ਰੱਖੀਏ ਕਿ ਸਾਦੇ ਢੰਗ ਦੇ ਨਾਲ ਸਥਾਨਕ ਸਰਕਾਰਾਂ, ਹਾਲਾਂਕਿ ਸਥਾਨਕ ਸਰਕਾਰਾਂ ਵੀ ਸ਼ਬਦ ਜਿਹੜਾ ਹੈ ਉਹ ਲੋਕਾਂ ਨੂੰ ਛੇਤੀ ਕਿਤੇ ਸਮਝ ਨਹੀਂ ਪੈਂਦਾ ਕਿ ਸਥਾਨਕ ਸਰਕਾਰਾਂ, ਹੂੰ ਉਹਦੇ ਵਾਸਤੇ ਵੀ ਸਾਨੂੰ ਸ਼ਬਦ ਲੱਭਣ ਦੀ ਜ਼ਰੂਰਤ ਹੈ ਕਿ ਤਾਂ ਕਿ ਅਸੀਂ ਇਹ ਚੀਜ਼ਾਂ ਹਰੇਕ ਬੰਦੇ ਨੂੰ ਸਮਝਾ ਸਕੀਏ। ਅਸੀਂ ਤੇ ਅੱਜ ਤੱਕ ਇਹ ਨਹੀਂ ਸਮਝਾ ਸਕੇ, ਪਤਾ ਨਹੀਂ ਕਿੱਧਰ ਕਿੱਧਰ ਤੁਰੇ ਫਿਰਦੇ ਆ। ਸੋ ਖੈਰ ਇਹਨਾਂ ਦੀਆਂ ਪਹਿਲ ਕਦਮੀਆਂ ਦਾ ਸਵਾਗਤ ਆ, ਔਰ ਇਹ ਕਾਂਗਰਸ ਰਾਜ ਦੇ ਵਿੱਚ ਵੀ ਅੱਗੇ ਹੁੰਦਾ ਰਿਹਾ। ਅਸੈਂਬਲੀ ਚ ਵੀ ਇਹਨਾਂ ਨੇ ਰੌਲਾ ਪਾਇਆ, ਤ੍ਰਿਪਤਰਜਿੰਦਰ ਸਿੰਘ ਬਾਜਵਾ ਵਰਗਿਆਂ ਨੇ, ਦੁਕਾਨਾਂ ਤੇ ਫੱਟੇ ਉਹ ਲੱਗਣਗੇ ਜੀ, ਇਹ ਹੋਏਗਾ, ਕੱਖ ਨਹੀਂ ਹੋਇਆ। ਜੀ ਇਹਨਾਂ ਨੇ ਵੀ ਇਹੀ ਮਤਲਬ ਕਿ ਕਹਿ ਲਓ ਸਾਰਾ ਲੱਲਾ ਲਾਇਆ ਸੀਗਾ ਕਿ ਅਸੈਂਬਲੀ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਮਤਲਬ ਭਾਸ਼ਾ ਜ਼ਿਆਦਾਤਰ ਉਹ ਅੰਗਰੇਜ਼ੀ ਰਹੀ। ਜੀ ਅੰਗਰੇਜ਼ੀ ਹੋ ਰਹੀ ਕਿ ਬਿੱਲ ਆਉਣਾ, ਕੋਈ ਐਕਟ ਆਉਣਾ, ਕੁਛ ਵੀ ਹੈ ਜਿਹੜਾ ਉਹ ਸਾਰਾ ਕੁਛ ਹੈ ਜਿਹੜਾ ਉਹ ਅੰਗਰੇਜ਼ੀ ਚ, ਜ਼ਿਆਦਾਤਰ ਅਮਰਿੰਦਰ ਸਿੰਘ ਵੀ ਅੰਗਰੇਜ਼ੀ ਚ ਤਕਰੀਰਾਂ ਕਰਦੇ ਰਹੇ। ਤਾਂ ਗੱਲ ਅਮਲ ਦੀ ਹੈ ਕਿ ਅਮਲ ਜ਼ਰੂਰ ਕਰੋ। ਸੋ ਠੀਕ ਹੈ ਕਿ ਤੁਸੀਂ ਮੀਲ ਪੱਥਰਾਂ ਤੇ ਪੰਜਾਬੀ ਉੱਤੇ ਲਿਖੋਗੇ, ਜੀ ਫਿਰ ਅੰਗਰੇਜ਼ੀ ਜਾਂ ਹਿੰਦੀ ਕੁਛ ਵੀ ਲਿਖ ਲਓ, ਠੀਕ ਹੈ, ਪਹਿਲ ਕਦਮੀ ਅੱਛੀ ਆ, ਅੱਛੀ ਆ। ਐਕਟ ਵੀ ਤੁਹਾਨੂੰ ਇਸੇ ਗੱਲ ਦੀ ਹੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਪਹਿਲੇ ਨੰਬਰ ਤੇ ਲਿਖੋ, ਪਰੰਤੂ ਰੌਲਾ ਇਸ ਗੱਲ ਦਾ ਹੈ ਕਿ ਤੁਸੀਂ ਆਪ ਕੀ ਕਰੋਗੇ। ਦੋ ਤਿੰਨ ਚੀਜ਼ਾਂ ਨੇ ਕਿ ਜਦ ਤੱਕ ਸਦਨ ਦੀ ਕਾਰਵਾਈ ਤੁਸੀਂ ਪੰਜਾਬੀ ਚ ਨਹੀਂ ਕਰਦੇ, ਜੀ ਕੋਰਟਾਂ ਦੀ ਕਾਰਵਾਈ ਪੰਜਾਬੀ ਚ ਨਹੀਂ ਕਰਦੇ, ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਮੀਡੀਆ, ਜਿਹੜਾ ਇਸ ਵੇਲੇ ਮਤਲਬ ਕਿ ਮੈਂ ਇਹ ਨਹੀਂ ਕਹਾਂਗਾ, ਕਿਸੇ ਨੂੰ ਮੈਂ ਨਿੰਦਦਾ ਨਹੀਂ ਹੈ, ਜੀ ਕਿ ਜਿਹੜਾ ਮੀਡੀਆ ਇਸ ਵੇਲੇ ਇੱਥੇ ਕੰਮ ਕਰਦਾ ਪਿਆ ਉਹਨਾਂ ਨੂੰ ਵੀ ਸੁਧਾਰਨ ਦੀ ਜ਼ਰੂਰਤ ਹੈ ਬਹੁਤ ਹੱਦ ਤੱਕ। ਬਹੁਤ ਆਊ ਲਾਈ ਜਾਂਦੇ ਨੇ ਉਹ ਵੀ ਪੰਜਾਬੀ। ਸੋ ਇਸ ਕਰਕੇ ਇਹ ਦੋ ਤਿੰਨ ਕਦਮ ਤੁਹਾਨੂੰ ਚੁੱਕਣੇ ਪੈਣਗੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰੇਕ ਥਾਂ ਤੇ ਪੰਜਾਬੀ ਜਿਹੜੀ ਆ ਉਹਨੂੰ ਲਿਖੋ ਦੁਬਾਰਾ ਨਵੇਂ ਸਿਰੇ ਤੋਂ। ਪੰਜਾਬੀ ਨੂੰ ਜਦੋਂ ਤੁਸੀਂ ਉੱਤੋਂ ਸਟਾਰਟ ਕਰ ਦਿਓਗੇ ਨਾ ਹੇਠਲੇ ਪੱਧਰ ਤੇ, ਆਪਣੇ ਆਪ ਹੀ ਪੰਜਾਬੀ ਜਿਹੜੀ ਆ ਨਾ ਉਹ ਤਰਜੀਹਾਂ ਤੇ ਆ ਜਾਏਗੀ। ਸੋ ਇਸ ਕਰਕੇ ਜ਼ਰੂਰਤ ਹੈ ਕਿ ਉੱਤੋਂ ਜਦ ਤੁਸੀਂ ਕਹੋਗੇ ਕਿ ਅਸੀਂ ਹਰੇਕ ਕੰਮ ਪੰਜਾਬੀ ਚ ਕਰਾਂਗੇ, ਤਾਂ ਤੁਹਾਡਾ ਹਰੇਕ ਸਮਰਥਕ ਸਪੋਰਟਰ ਵੀ ਪੰਜਾਬੀ ਚ ਕਰਨਾ ਸਟਾਰਟ ਕਰ ਦੇਗਾ। ਜਦ ਭਗਵੰਤ ਮਾਨ ਪੰਜਾਬੀ ਚ ਸਾਈਨ ਕਰਕੇ ਪੋਸਟ ਕਰਨਗੇ ਤਾਂ ਸਾਰਿਆਂ ਦੇ ਦਸਤਖਤ ਸ਼ਾਇਦ ਇਹਨਾਂ ਦੇ ਜਿਹੜੇ ਚਾਹੁਣ ਵਾਲੇ ਆ ਪੰਜਾਬੀ ਚ ਹੋਣੇ ਸਟਾਰਟ ਹੋ ਜਾਣ। ਸੋ ਤੁਸੀਂ ਆਪ ਹੀ ਦੇਖੋ ਕਿ ਕਿੰਨੇ ਕੁ ਬੰਦੇ ਆ ਜਿਹੜੇ ਅਸੀਂ ਬੈਂਕਾਂ ਚ ਆਪਣੇ ਪੰਜਾਬੀ ਦੇ ਦਸਤਖਤ ਦੇ ਕੇ ਆਏ ਹਾਂ, ਚੈੱਕ ਬੁੱਕ ਤੇ ਅਸੀਂ ਕਿਹੜੇ ਦਸਤਖਤ ਕਰਦੇ ਹਾਂ। ਜੀ ਜੀ ਇਸ ਕਰਕੇ ਇਹ ਜ਼ਰੂਰਤ ਇਸ ਗੱਲ ਦੀ ਆ ਕਿ ਉੱਤੋਂ ਸਟਾਰਟ ਕਰੋ,
ਹੇਠਲੇ ਪੱਧਰ ਤੇ ਆਪਣੇ ਆਪ ਪੰਜਾਬੀ ਜਿਹੜੀ ਹੈ ਉਹ ਪ੍ਰਮੋਟ ਹੋਏ, ਉਹ ਪੰਜਾਬੀ ਪ੍ਰਫੁੱਲਤ ਹੋਏ। ਦੇਖਦੇ ਹਾਂ ਕਿ ਇੱਕ ਵਾਰੀ ਫੇਰ ਐਲਾਨ ਹੀ ਰਹਿੰਦਾ ਹੈ ਜਾਂ ਇਹਦੇ ਤੇ ਅਮਲ ਵੀ ਹੁੰਦਾ ਹੈ ਚੰਗੀ ਤਰ੍ਹਾਂ। ਜੀ, ਜੀ। ਸਾਧੂ ਸਿੰਘ ਧਰਮਸੋਤ ਨਾਲ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਵੀ ਕਿਸੇ ਨੇ ਵੀ ਮੁਲਾਕਾਤ ਨਹੀਂ ਕੀਤੀ ਮਿੰਟੂ ਜੀ। ਹੁਣ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵੇ ਨੇ ਲਾਂਭਾ ਲਾਤਾ, ਉਹ ਮਿਲ ਕੇ ਆਏ ਆ, ਮੁਲਾਕਾਤ ਕਰਕੇ ਆਏ। ਨਹੀਂ ਚੰਗਾ, ਤਾਂ ਵਿਚਾਰਾ ਮੁਲਾਕਾਤ ਨੂੰ ਤਰਸਿਆ ਪਿਆ ਸੀਗਾ। ਕੋਈ ਹੁੰਦੀ ਆ ਉਹ ਚਲੋ, ਕਹਿੰਦੇ ਹੁੰਦੇ ਆ ਕਿ ਬੰਦੇ ਦੀ ਬੁਰਾਈ 'ਚ ਨਹੀਂ ਖੜਿਆ ਜਾਂਦਾ, ਜੀ, ਬੰਦੇ ਦੀ ਬੁਰਾਈ 'ਚ ਨਹੀਂ ਖਲੋਤਾ ਜਾਂਦਾ, ਬੰਦੇ ਦੀ ਬਿਪਤਾ 'ਚ ਜ਼ਰੂਰ ਖਲੋ ਜਾਂਦਾ। ਬੁਰਾਈ ਮਤਲਬ ਕਿ ਤੁਸੀਂ ਕੋਈ ਗੁਨਾਹ ਕਰ ਲਿਆ, ਹੂੰ, ਤੁਹਾਡੇ ਗੁਨਾਹ ਦਾ ਕੋਈ ਸ਼ਰੀਕ ਨਹੀਂ ਹੋਏਗਾ, ਛੇਤੀ ਕਿਤੇ ਸਿਆਣਾ ਬੰਦਾ। ਪਰ ਜੀ, ਹਾਂ ਠੀਕ ਆ ਕਿ ਗੁਨਾਹ ਕਰਕੇ ਜਦੋਂ ਤੁਸੀਂ ਜੇਲ੍ਹ 'ਚ ਚਲੇ ਗਏ, ਜੀ, ਤਾਂ ਹੁਣ ਤੁਸੀਂ ਕਹੋ ਕਿ ਯਾਰ ਮੇਰਾ ਕੋਈ ਵਕੀਲ ਹੀ ਕਰਾ ਦਿਓ ਜੋ ਮੇਰਾ ਲੀਗਲ ਰਾਈਟ ਵੀ ਬਣਦਾ ਹੈ, ਹੂੰ, ਤਾਂ ਉੱਥੇ ਵੀ ਆ ਬਿਪਤਾ ਠੀਕ ਹੈ, ਜੋ ਤੇਰਾ ਲੀਗਲ ਪ੍ਰੋਸੀਜਰ ਤੇਰਾ ਬਣਦਾ ਹੈ ਉਹ ਉਹਦੇ ਵਿੱਚ ਮੈਂ ਮਦਦ ਕਰ ਸਕਦਾ। ਜੀ, ਸੋ ਇਹ ਕਹਿ ਸਕਦੇ ਕਿ ਬਿਪਤਾ ਜਾਂ ਕੋਈ ਹੋਰ ਬਿਪਤਾ ਪਰਿਵਾਰ ਤੇ ਆ ਗਈ, ਅਗਲਾ ਕਹਿੰਦਾ ਕਿ ਫਲਾਣੇ ਕੰਮ 'ਚ ਨਹੀਂ, ਇਸ ਕੰਮ 'ਚ ਮੈਂ ਤੇਰੇ ਨਾਲ ਖਲੋ ਸਕਦਾ। ਹੂੰ, ਬੁਰਾਈ ਤੇ ਬਿਪਤਾ ਦੋਨਾਂ 'ਚ ਫਰਕ ਹੈ। ਕੋਈ ਗੱਲ ਨਹੀਂ ਹੈ ਜੇ ਕੋਈ ਗਿਆ ਚਲਾ ਜੇਲ੍ਹ 'ਚ ਮੁਲਾਕਾਤ ਕਰਨ, ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦੀ ਬੁਰਾਈ 'ਚ ਸ਼ਰੀਕ ਹੁੰਦਾ। ਜੀ, ਜੀ, ਹੁਣ ਇਹ ਮੇਰਾ ਪੂਰਾ ਕਹੀ ਜਾਣਾ ਕਿ ਸਾਧੂ ਸਿੰਘ ਧਰਮਸੋਤ ਦੇ ਪਿੱਛੇ ਆ ਕਿ ਉਹਨਾਂ ਦੀ ਪਾਰਟੀ ਦਾ ਲੀਡਰ ਆ, ਹੂੰ, ਹੂੰ, ਝੂਠਾ ਹੈ, ਸੱਚਾ ਹੈ, ਚੋਰ ਹੈ, ਸਾਧ ਹੈ ਸਾਧੂ, ਜੀ, ਤਾਂ ਉਹ ਨਿਰਣਾ ਕਰਨਾ ਜੱਜ ਨੇ, ਉਹ ਨਿਰਣਾ ਕਰਨਾ ਕੇਸ ਨੇ। ਤਾਂ ਇਹ ਠੀਕ ਹੈ ਕਿ ਪਾਰਟੀ ਵਾਲੇ ਬਹੁਤ ਦੇਰ ਬਾਅਦ ਆਏ, ਔਰ ਉਹਦਾ ਇੱਕ ਕਾਰਨ ਮੈਂ ਦੱਸਿਆ ਸੀ ਇਸੇ ਪ੍ਰੋਗਰਾਮ ਦੇ ਵਿੱਚ ਜੀ, ਕਿ ਦਰਅਸਲ ਕਾਂਗਰਸ ਬੈਕਫੁੱਟ ਤੇ ਆ ਗਈ ਸੀ ਕਿ ਜਿਵੇਂ ਹੀ ਇਹਨਾਂ ਨੇ ਤੁਸੀਂ ਦੇਖਿਆ ਹੋਵੇਗਾ ਕਿ ਜਾ ਕੇ ਵਿਜੀਲੈਂਸ ਹੈੱਡਕੁਆਟਰ ਦੇ ਵਿੱਚ ਥੋੜਾ ਮੁਜ਼ਾਹਰਾ ਕੀਤਾ, ਉਸ ਤੋਂ ਬਾਅਦ ਸੀਐਮ ਹਾਊਸ ਦੇ ਵਿੱਚ ਜਾਣ ਦੀ ਗੱਲ ਹੋਈ, ਤਾਂ ਉੱਥੇ ਘੇਰੇ ਗਏ ਕਿ ਭਾਈ ਤੁਸੀਂ ਇਹੋ ਜਿਹੇ ਦਾਗੀ ਬੰਦਿਆਂ ਦੇ ਪਿੱਛੇ ਇੱਥੋਂ ਤੱਕ ਆ ਰਹੇ ਹੋ, ਤਾਂ ਹੂੰ, ਤੁਸੀਂ ਕੀ ਸੋਚ ਕੇ ਜਾ ਰਹੇ ਹੋ। ਤਾਂ ਜੀ, ਉਦੋਂ ਫਿਰ ਸੋਸ਼ਲ ਮੀਡੀਆ ਤੇ ਵੀ ਸਵਾਲ ਉੱਠਣੇ ਸਟਾਰਟ ਹੋਏ ਕਿ ਕਮ ਸੇ ਕਮ ਤੁਸੀਂ ਬਈ ਕਾਨੂੰਨ ਤੇ ਭਰੋਸਾ ਤਾਂ ਰੱਖੋ ਨਾ। ਜੀ, ਤਾਂ ਉਦੋਂ ਇਹ ਫਿਰ ਬੈਕਫੁੱਟ ਤੇ ਆ ਗਏ, ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਟਾਈਮ ਲੱਗਿਆ, ਇਹਨਾਂ ਨੇ ਮੁਲਾਕਾਤਾਂ ਵਗੈਰਾ ਤੋਂ ਦੂਰੀ ਬਣਾਈ ਰੱਖੀ। ਤਾਂ ਹੁਣ ਇਹ ਲੀਡਰ ਗਏ ਨੇ, ਇਹਨਾਂ ਨੂੰ ਜਾਣਾ ਹੀ ਪਏਗਾ ਕਿਉਂਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਰੇ ਨਹੀਂ ਹੈ, ਚੰਨੀ ਤੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਆ ਉਹ ਅੱਜ ਕੱਲ ਕੀ ਗੱਲ ਹੋ ਗਈ, ਜਿਵੇਂ ਸਰਦੂਲ ਸਿੰਘ ਅੰਦਰ ਹੁੰਦੇ ਨੇ ਦਿਸਦੀ ਨਹੀਂ, ਹੂੰ, ਤਾਂ ਉਹ ਗੱਲ ਆ ਕਿ ਹੁਣ ਇਹ ਦਿਸਦੀ ਹੀ ਨਹੀਂ ਹੈ ਬਾਈ, ਜੀ, ਇਹ ਤਾਂ ਹੈ ਹੀ ਨਹੀਂ ਇੱਥੇ। ਸੋ ਦਾਰੋਮਦਾਰ ਜਿਹੜਾ ਪ੍ਰਤਾਪ ਸਿੰਘ ਬਾਜਵਾ ਤੇ ਉਹ ਸਿੱਧੂ ਨਾਲ ਮੁਲਾਕਾਤ ਕਰ ਆਏ। ਉਸ ਤੋਂ ਬਾਅਦ ਦੋ ਲੀਡਰ ਇਹ ਬਚਦੇ ਆ, ਇਹ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕਰ ਆਏ। ਪਰ ਧਰਮਸੋਤ ਦਾ ਕੰਮ ਜਿਹੜਾ ਆ ਉਹ ਸੋਖ ਵਾਲਾ ਨਹੀਂ ਹੈਗਾ, ਜੀ, ਉਹਨਾਂ ਦੇ ਕਰਮਾਂ 'ਚ ਜਿਵੇਂ ਕਹਿ ਲਓ ਕਿ ਹਾਲੇ ਗ੍ਰਹਿ ਸੁਖ ਲਿਖਿਆ ਨਹੀਂ ਹੈ। ਹੂੰ, ਉਹ ਇਸ ਕਰਕੇ ਕਿਉਂਕਿ ਇੱਕ ਮਾਮਲਾ ਹੋਰ ਨਿਕਲਦਾ ਪਿਆ, ਜੀ, ਦੇਰ ਸਵੇਰ ਸ਼ਾਇਦ ਉਹ ਤੁਹਾਡੇ ਤੱਕ ਪਹੁੰਚੇਗਾ ਕਿ ਇਹਨਾਂ ਨੇ ਆਪਣੀ ਕੁਝ ਪ੍ਰਾਪਰਟੀ ਜਿਹੜੀ ਹੈ ਉਹ, ਜੋ ਇਹਨਾਂ ਦਾ ਚੋਣ ਦਾ ਐਫੀਡੈਵਿਟ ਹੁੰਦਾ ਹੈ, ਹੂੰ, ਹੂੰ, ਜੋ ਹਲਫੀਆ ਬਿਆਨ ਹੁੰਦਾ ਹੈ, ਉਹਦੇ ਵਿੱਚ ਜ਼ਿਕਰ ਨਹੀਂ ਕੀਤੀ। ਜੀ, ਉਹ ਜ਼ਿਕਰ ਨਹੀਂ ਕੀਤੀ ਜਿਹੜੀ ਉਹ ਇੱਕ ਕਨਾਲ ਦਾ ਪਲਾਟ ਵਾ ਸੈਕਟਰ 80 ਮੋਹਾਲੀ ਦੇ ਵਿੱਚ, ਹੂੰ, ਬੀਬੀ ਸ਼ੀਲਾ ਦੇਵੀ ਜੋ ਇਹਨਾਂ ਦੀ ਸੁਪਤਨੀ ਉਹਨਾਂ ਦੇ ਨਾਮ ਤੇ, ਜੀ, ਉਹ ਵੀ ਮਾਮਲਾ ਨਿਕਲ ਰਿਹਾ। ਤਾਂ ਹਾਲ ਦੀ ਘੜੀ ਕਹਿ ਲਓ ਕਿ ਸਾਧੂ ਸਿੰਘ ਧਰਮਸੋਤ ਵਾਸਤੇ ਜੇਲ੍ਹ ਤੋਂ ਘਰ ਦਾ ਸਫ਼ਰ ਤੇ ਬਹੁਤ ਦੂਰ ਹੈ, ਬੜੀ ਦੂਰ ਹੈ, ਪਰ ਫਿਰ ਵੀ ਥੋੜਾ ਸਹਾਰਾ ਮਿਲਦਾ ਜਦੋਂ ਤੁਹਾਡੇ ਆਪਣੇ ਦੋਸਤ ਮਿੱਤਰ ਕੁਲੀਗ ਆ ਕੇ ਕੁਝ ਹੌਸਲਾ ਦਿੰਦੇ। ਮੈਂ ਜਿਵੇਂ ਕਿਹਾ ਕਿ ਬਿਪਤਾ ਤੇ ਬੁਰਾਈ ਦੋਨਾਂ 'ਚ ਫਰਕ ਹੁੰਦਾ ਹੈ, ਤੁਹਾਡੀ ਬੁਰਾਈ 'ਚ ਕੋਈ ਸ਼ਰੀਕ ਨਹੀਂ ਹੁੰਦਾ, ਜੀ, ਠੀਕ ਹੈ, ਪਰ ਬਿਪਤਾ 'ਚ ਕੋਈ ਆ ਕੇ ਦੁੱਖ ਦਰਦ ਮਨਾਉਂਦਾ ਕਿ ਮਿੱਤਰਾ ਬਾਈ ਹੋਇਆ ਤੇ ਮਾੜਾ ਵਾ, ਤਾਰੋ ਸੂਰਮੇ ਆਪਣੀ ਬਾਈ, ਇਹੀ ਕਿਹਾ ਜਾਂਦਾ ਹੂੰ, ਕਿ ਬਈ ਇਹ ਤਾਂ ਕੱਟਣੀ ਪੈਣੀ, ਹੱਸ ਕੇ ਕੱਟ ਚਾਹੇ ਰੋ ਕੇ ਕੱਟ। ਰੋਕੀ ਕਰ, ਸੋ ਜੀ, ਇਹਨੇ ਨਾਲ ਕੀ ਹੈ ਕਿ ਥੋੜਾ ਹੌਸਲਾ ਜ਼ਰੂਰ ਹੁੰਦਾ ਹੈ ਪ੍ਰਵੀਨ ਜੀ, ਥੋੜਾ ਬੰਦੇ ਨੂੰ ਹੁੰਦਾ ਹੈ ਕਿ ਯਾਰ ਮੇਰੇ ਪਿੱਛੇ ਕੋਈ ਆ ਗਿਆ। ਹੂੰ, ਇਹ ਜ਼ਰੂਰ ਥੋੜਾ ਜਿਹਾ ਕਹਿ ਲਓ ਕਿ ਜਿਵੇਂ ਆਪਾਂ ਕਹੀਏ ਨਾ ਕਿ ਥੋੜਾ ਧਰਵਾਸ, ਮਾਨਸਿਕ ਤੌਰ ਤੇ ਬੰਦੇ ਨੂੰ ਮਜ਼ਬੂਤ ਕਰਦਾ ਹੈ। ਜੀ, ਜੀ। ਅਗਲੀ ਖਬਰ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਡੀਐਸਪੀ ਲਖਬੀਰ ਸਿੰਘ ਦੀ, ਕਹਿੰਦੇ ਸਮਗਲਰਾਂ ਨੂੰ ਛੱਡਣ ਦੇ ਮਾਮਲੇ ਦੇ ਵਿੱਚ 10 ਲੱਖ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਹੋ ਗਿਆ। ਹਾਂਜੀ ਦੇਖੋ, ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਨਾ ਗਾਏ ਬਗਾਏ ਤੁਹਾਨੂੰ ਵੇਖਣ ਨੂੰ ਮਿਲੇਗੀ, ਪੜ੍ਹਨ ਨੂੰ ਮਿਲੇਗੀ ਜਾਂ ਜੀ, ਸੁਣਨ ਨੂੰ ਮਿਲੇਗੀ ਪੰਜਾਬ ਦੇ ਵਿੱਚੋਂ ਕਿ ਫਲਾਣੇ ਅਧਿਕਾਰੀ ਨੇ ਜਾਂ ਫਲਾਣੇ ਕਰਮਚਾਰੀ ਨੇ ਰਿਸ਼ਵਤ ਲੈ ਕੇ ਬੰਦੇ ਛੱਡ ਦਿੱਤੇ। ਵੈਸੇ ਇੱਕ ਗੱਲ ਤੁਹਾਨੂੰ ਗਰਾਊਂਡ ਦੀ ਦੱਸਾਂ, ਹੇਠਲੇ ਪੱਧਰ ਦੀ, ਮੇਰੀ ਬਹੁਤ ਸਾਰੇ ਪੁਲਿਸ ਕਰਮਚਾਰੀਆਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਮੇਰੇ ਆਪਣੇ ਮਤਲਬ ਕਿ ਭੈਣ ਭਰਾ ਵੀ ਬਹੁਤ ਜ਼ਿਆਦਾ ਨੇ ਪੁਲਿਸ ਦੇ ਵਿੱਚ। ਜੀ, ਜੀ, ਤਾਂ ਜਿਹੜੀ ਗੱਲ ਹੈ ਕਿ ਪੁਲਿਸ ਹੁਣ ਇਸ ਮਾਮਲੇ 'ਚ ਥੋੜੀ ਸੰਵੇਦਨਸ਼ੀਲ ਤੇ ਹੋਈ ਹੈ ਹੂੰ, ਕਿ ਬੰਦਾ ਨਾ ਛੱਡਿਆ ਜਾਵੇ, ਪਰ ਕੁਝ
ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਅਫਸਰ ਹੈ ਜਿਹੜੇ ਨਹੀਂ ਪਰਵਾਹ ਕਰਦੇ, ਕਿਉਂਕਿ ਬਹੁਤ ਬੰਦਿਆਂ ਦੇ ਨਾਲ ਅੱਗੇ ਹੋ ਚੁੱਕੀ ਆ ਕਿ ਪੈਸੇ ਲੈ ਕੇ ਛੱਡ ਦਿੱਤਾ ਜਾਂ ਸਿਫਾਰਿਸ਼ ਨਾਲ ਬੰਦਾ ਛੱਡ ਦਿੱਤਾ। ਹੋਇਆ ਕਿ ਪੁਲਿਸ ਮਹਿਕਮੇ ਚੋਂ ਹੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਐਸਐਸਪੀ ਨੂੰ ਜਾਂ ਆਈਜੀ ਨੂੰ, ਡੀਆਈਜੀ ਨੂੰ ਜਾਂ ਡੀਜੀਪੀ ਤੱਕ ਉਹ ਗੱਲ ਚੱਲ ਗਈ ਕਿ ਫਲਾਣੇ ਨੇ ਫਲਾਣਾ ਬੰਦਾ ਛੱਡ ਦਿੱਤਾ। ਤੁਹਾਨੂੰ ਪਤਾ ਪੁਲਿਸ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਖੈਬੜ ਦੇ ਬੰਦੇ ਹੁੰਦੇ, ਤਾਂ ਉੱਥੇ ਫਿਰ ਕਈ ਵਾਰ ਸਾਰਾ ਸਟਾਫ ਜਿਹੜਾ ਹੈ, ਖਾਸ ਤੌਰ ਤੇ ਜੇ ਕੋਈ ਰੇਡ ਦੇ ਵਿੱਚ ਹੈ ਜਾਂ ਨਾਕੇ ਤੇ, ਉਹ ਸਾਰਾ ਹੀ ਕਿਤੇ ਨਾ ਕਿਤੇ ਖਿੱਚਿਆ ਜਾਂਦਾ ਜੀ। ਤਾਂ ਇਸ ਕਰਕੇ ਹੁਣ ਜ਼ਿਆਦਾਤਰ ਮੌਕਿਆਂ ਤੇ ਇਹੀ ਹੁੰਦਾ ਕਿ ਚਲਾਨ ਕਰ ਦਿਓ। ਤੁਸੀਂ ਵੇਖੋਗੇ ਆ ਚਿੱਟੇ ਵਾਲੇ ਜਿਹੜੇ ਆ, ਚਿੱਟੇ ਵਾਲੇ ਤਾਂ ਹੀ ਤਾਂ ਬਾਹਰ ਆ ਜਾਂਦੇ ਆ। ਉਹ ਮਤਲਬ ਕਿ 2 ਗ੍ਰਾਮ ਫੜਿਆ ਗਿਆ, ਪੁਲਿਸ ਨੇ 2 ਗ੍ਰਾਮ ਪਾ ਦੇਣਾ ਵੀ ਨਾ ਵੱਧ ਨਾ ਘੱਟ, ਨਾ ਇਹਨੂੰ ਛੱਡਣਾ ਨਾ ਵੱਧ ਪਾਈਏ, ਚੱਲ ਪਏ। ਹਾਲਾਂਕਿ ਹੁੰਦਾ ਹੋਏਗਾ, ਮੈਂ ਪੁਲਿਸ ਨੂੰ ਬਰੀ ਵੀ ਨਹੀਂ ਕਰਦਾ ਨਾ ਚੀਜ਼ਾਂ ਤੋਂ। ਤਾਂ ਹੁੰਦਾ ਕੀ ਹੈ ਕਿ 2 ਗ੍ਰਾਮ ਜਾਂਦੇ ਆ ਤਾਂ ਦੂਜੇ ਤੀਜੇ ਦਿਨ ਜ਼ਮਾਨਤ ਹੋ ਜਾਂਦੀ, ਪਹਿਲੇ ਦਿਨ ਵੀ ਹੋ ਜਾਂਦੀ। ਤਾਂ ਹੀ ਇਹ ਚਿੱਟੇ ਵਾਲੇ ਜੇ ਤੁਸੀਂ ਦੇਖੋਗੇ ਇੱਕ ਸਮੱਸਿਆ ਇੱਥੇ, ਕਾਨੂੰਨ ਐਸਾ ਹੈ ਕਿ ਨਾਨ ਕਮਰਸ਼ੀਅਲ ਰਿਕਵਰੀ ਦੇ ਵਿੱਚ ਬਹੁਤ ਜਲਦੀ ਬੇਲ ਹੋ ਜਾਂਦੀ ਜੀ। ਇਹ ਸਮੱਸਿਆ ਤਾਂ ਇਹ ਹਾਲੇ ਵੀ ਪੁਲਿਸ ਵਾਲੇ ਹਟਦੇ ਨਹੀਂ। ਮੈਂ ਜਿਵੇਂ ਕਹਿ ਰਿਹਾ ਕਿ ਪੁਲਿਸ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਆਪਾਂ ਇਹ ਨਹੀਂ ਕਹਿ ਸਕਦੇ, ਪਰ ਤੁਸੀਂ ਇਹ ਵੇਖੋ ਕਿ ਇੰਨੀ ਸਖਤਾਈ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਆ। ਤਾਂ ਅੱਜ ਤੋਂ 15 ਸਾਲ ਪਹਿਲਾਂ, 10 ਸਾਲ ਪਹਿਲਾਂ, 20 ਸਾਲ ਪਹਿਲਾਂ ਜਾਂ 30 ਸਾਲ 40 ਸਾਲ ਪਹਿਲਾਂ ਕੀ ਹੁੰਦਾ ਹੋਵੇ, ਇਸ ਤਰ੍ਹਾਂ ਨਹੀਂ ਮੱਚੀ ਹੋਈ। ਸੋ ਸਖਤਾਈ ਹੈ, ਹੁਣ ਬਹੁਤ ਜ਼ਿਆਦਾ ਡਰ ਹੈ ਪੁਲਿਸ ਦੇ ਵਿੱਚ, ਚਲਾਨ ਕਰ ਦਿੰਦੇ ਨੇ ਉਸੇ ਵੇਲੇ। ਬਟ ਗੱਲ ਇਹ ਆ ਕਿ ਹਾਲੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਜੇ ਨਿਕਲ ਰਹੀਆਂ ਨੇ ਕਿ ਤੁਸੀਂ ਦੇਖ ਲਓ ਕਿ ਡੀਐਸਪੀ ਰੈਂਕ ਦਾ ਜਾਂ ਕੋਈ ਐਸਪੀ ਰੈਂਕ ਦਾ ਕੋਈ ਅਫਸਰ ਕਾਬੂ ਆ ਰਿਹਾ, ਤਾਂ ਬਹੁਤ ਵੱਡੀ ਗੱਲ ਹੈ। ਤਾਂ 10 ਲੱਖ ਰੁਪਏ ਦੀ ਰਿਸ਼ਵਤ ਸਮੇਤ ਜਿਹੜਾ ਇਹ ਡੀਐਸਪੀ ਅਰੈਸਟ ਕੀਤਾ ਗਿਆ। ਇਹ ਲਖਵੀਰ ਸਿੰਘ ਜਿਹੜਾ ਤਰਨਤਾਰਨ ਮਤਲਬ ਕਿ ਭਿੱਖੀਵਿੰਡ ਦੇ ਵਿੱਚ ਸੇਵਾਵਾਂ ਦਿੰਦਾ ਸੀਗਾ, ਹੁਣ ਫਰੀਦਕੋਟ ਵਿੱਚ ਇਹ ਤੈਨਾਤ ਸੀਗਾ। ਤਾਂ ਤਰਨਤਾਰਨ ਦੇ ਨਾਲ ਜਿਹੜੇ ਤਾਲੁਕ ਰੱਖਦੇ ਕੁਝ ਇਹਨੇ ਤਸਕਰ ਫੜੇ ਸੀ, ਸਮਗਲਰ ਫੜੇ ਸੀ, ਉਹਨਾਂ ਨੂੰ ਸਮਝੌਤਾ ਕਰਕੇ 10 ਲੱਖ ਲੈ ਕੇ ਇਹਨੇ ਛੱਡ ਦਿੱਤਾ। ਤਾਂ ਉਹ 10 ਲੱਖ ਰੁਪਈਆ ਜਿਹੜਾ ਉਹ ਇਹਨੇ ਆਪਣੇ ਚਾਚੇ ਦੇ ਮੁੰਡੇ ਵੱਲ ਰਖਵਾ ਦਿੱਤਾ। ਅੱਛਾ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਕਹਾਣੀ ਉਦਾਂ ਹੀ ਤੁਰਦੀ ਅੱਗੇ ਕਿ ਇਸ ਗੱਲ ਦੀ ਭਿਣਕ ਗਾਂ ਡੀਜੀਪੀ ਦਫ਼ਤਰ ਤੱਕ ਲੱਗੀ। ਹੁਣ ਤੁਸੀਂ ਮੈਨੂੰ ਦੱਸੋ ਕਿ ਕਿੰਨੇ ਕੀਤਾ, ਪੁਲਿਸ ਨੇ ਜਾਂ ਤਸਕਰ ਨੇ ਸਮਝੌਤਾ ਆਪਸ ਚ? ਤੀਜੇ ਨੂੰ ਤਾਂ ਪਤਾ ਹੀ ਨਹੀਂ। ਤਾਂ ਤਸਕਰ ਤਾਂ ਆਪਣੇ ਆਪ ਜਾ ਕੇ ਪੁਲਿਸ ਨੂੰ ਦੱਸਣ ਹੋ ਰਿਹਾ ਕਿ ਮੈਂ ਜੀ ਦੇ ਕੇ ਤੇ ਆਪਦਾ ਕੰਮ ਨਿਬੇੜ ਲਿਆ, ਕਿਉਂਕਿ ਉਹਨੂੰ ਪਤਾ ਜੇ ਮੈਂ ਦੱਸੂਗਾ ਤਾਂ ਮੈਂ ਤਾਂ ਫੇਰ ਫੜਿਆ ਜਾਣਾ। ਤਾਂ ਕੌਣ ਦੱਸ ਰਿਹਾ ਉੱਤੇ, ਕੌਣ ਦੱਸ ਰਿਹਾ? ਜਾਂ ਤਾਂ ਕੋਈ ਖਾਸ ਮੁਖਬਰ ਤੇ ਜਾਂ ਪੁਲਿਸ ਆਪ ਜੀ। ਤਾਂ ਇਹ ਗੱਲ ਉੱਤੇ ਗਈ, ਉਹ ਬੰਦਾ ਫੇਰ ਚੱਕ ਲਿਆ ਪੁਲਿਸ ਨੇ। ਕਿਆ ਮਿੱਤਰਾ, ਆਨ ਮਿਲ ਸੱਜਣਾ। ਜਦ ਉਹਦਾ ਕੋਈ ਮਾੜਾ ਮੋਟਾ ਹੋਣਾ ਸਖਤਾਈ ਦੇ ਨਾਲ ਪੁੱਛ ਕੇ ਚਲਾ ਕੰਮ ਕੀਤਾ ਤੇ ਉਹ ਕਹਿੰਦਾ ਕਿ ਹਾਂ 10 ਲੱਖ ਰੁਪਇਆ ਦੇ ਕੇ ਮੈਂ ਛੁੱਟਿਆ। ਤਾਂ ਇਹ ਹੁਣ ਡੀਐਸਪੀ ਤੇ ਉਹ ਸਮਗਲਰ ਇਕੱਠੇ ਹੀ ਫੜ ਲਏ। ਹੁਣ ਖਬਰ ਵੱਡੀ ਇਹ ਆ ਰਹੀ ਹੈ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰ ਸਕਦਾ, ਮੈਨੂੰ ਥੋੜਾ ਜਿਹਾ ਇੰਤਜ਼ਾਰ ਚਾਹੀਦਾ ਹਾਲੇ ਕਰਨਾ, ਕਿ ਬਹੁਤ ਵੱਡਾ ਅਫਸਰ, ਬਹੁਤ ਵੱਡਾ ਅਫਸਰ, ਨਾਂ ਨਹੀਂ ਮੈਂ ਲਵਾਂਗਾ, ਬਹੁਤ ਵੱਡਾ ਅਫਸਰ ਤਰਨਤਾਰਨ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਬਹੁਤ ਵੱਡਾ ਅਫਸਰ। ਸਵੇਰੇ ਜੇ ਮੰਨ ਲਓ ਗ੍ਰਿਫਤਾਰੀ ਪੈ ਜਾਂਦੀ ਆ ਤਾਂ ਹਿੱਲ ਜਾਏਗਾ ਸਾਰਾ ਡਿਪਾਰਟਮੈਂਟ ਇਹਨਾਂ ਦਾ। ਤਾਂ ਸ਼ਾਇਦ ਕਿਉਂਕਿ ਉਹ ਤਰਨਤਾਰਨ ਦੇ ਵਿੱਚ ਡਿਟੇਨ ਕੀਤਾ ਗਿਆ ਜਿੱਥੇ ਉਹ ਨਿਯੁਕਤ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਸ਼ਾਇਦ ਤਾਰਾਂ ਇੱਥੇ ਇਸ ਤਰ੍ਹਾਂ ਦੇ ਇੱਕ ਨੈਕਸਸ ਦੇ ਨਾਲ ਜੁੜਦੀਆਂ ਹੋ ਸਕਦੀਆਂ। ਇਸ ਕਰਕੇ ਕਿ ਉਹ ਮਾਮਲਾ ਜਿਹੜਾ ਸ਼ੱਕ ਦੇ ਆਧਾਰ ਤੇ ਹੀ ਹੈ ਜਾਂ ਸਿਰਫ ਹਾਲੇ ਜਿਵੇਂ ਸਾਡੇ ਕੋਲ ਸੂਚਨਾਵਾਂ ਪਹੁੰਚਦੀਆਂ ਉਹ ਉਸੇ ਸਫ਼ਰ ਦੇ ਵਿੱਚ ਹੈ ਜਾਂ ਗੱਲ ਅੱਗੇ ਵੱਧਦੀ ਹੈ, ਇਹਦਾ ਇੰਤਜ਼ਾਰ ਕਰਾਂਗੇ। ਪਰ ਇਹ ਵੀ ਇੱਕ ਮਤਲਬ ਕਿ ਸਾਨੂੰ ਸੋਰਸਸ ਦੇ ਜ਼ਰੀਏ ਮਿਲ ਰਹੀ ਹੈ ਖਬਰ ਕਿ ਬਹੁਤ ਵੱਡਾ ਅਫਸਰ ਡਿਟੇਨ ਕੀਤਾ ਗਿਆ, ਉਹ ਵੀ ਸ਼ਾਇਦ ਤਰਨਤਾਰਨ ਦੇ ਵਿੱਚ। ਜੀ। ਤਰੱਕੀ ਦੇ ਲਈ ਕੋਈ ਪਟਵਾਰੀ ਮਿੰਟੂ ਜੀ ਜਾਲੀ ਦਸਤਖਤ ਕਰਦਾ ਰਿਹਾ ਜੀ? ਹਾਂਜੀ, ਪਟਵਾਰੀ ਤੇ ਹੁਣ ਕੀ ਦੱਸੀਏ, ਕੀ ਦੱਸੀਏ ਦੁੱਖ। ਗੱਲ ਇਹ ਆ ਕਿ ਪਟਵਾਰੀ ਹੈ, ਮਤਲਬ ਥੋੜਾ ਜ਼ਿਆਦਾ ਹੀ ਸਿਆਣਾ ਹੋਏਗਾ ਨਾ ਪਟਵਾਰੀ। ਤਾਂ ਤਰੱਕੀ ਵਾਸਤੇ ਜੋ ਇਹਨਾਂ ਦੀਆਂ ਰਿਪੋਰਟਾਂ ਵਗੈਰਾ ਬਣਦੀਆਂ ਨੇ ਉਹਦੇ ਵਿੱਚ ਇਹ ਜਿਹੜੀ ਪੜਤਾਲ ਕੀਤੀ ਗਈ, ਪਾਇਆ ਗਿਆ ਕਿ ਬਟਾਲਾ ਦਾ ਇੱਕ ਪਟਵਾਰੀ ਸ਼ਾਇਦ ਉਦੋਂ ਕੇ ਪਿੰਡ ਦਾ ਸੀਗਾ, ਸਰਕਲ ਦਾ। ਤਾਂ ਇਹ ਤਰੱਕੀ ਲੈਣ ਵਾਸਤੇ ਮਤਲਬ ਕਿ ਉਹ ਜਿਹੜੀ ਇੱਛਾ ਸੀ ਉਹਦੀ, ਤਾਂ ਜਿਹੜੀਆਂ ਗੁਪਤ ਰਿਪੋਰਟਾਂ ਹੁੰਦੀਆਂ ਸਾਲ 2015, 16, 17 ਦੇ, ਪ੍ਰਵਾਨਕਰਤਾ ਅਧਿਕਾਰੀ ਸੌਰਵ ਕੁਮਾਰ ਅਰੋੜਾ ਪੀਸੀਐਸ ਤੇ ਸਾਲ 2017, 18, 19 ਤੇ ਰੋਹਿਤ ਗੁਪਤਾ ਪੀਸੀਐਸ ਅਧਿਕਾਰੀ ਦੇ ਖੁਦ ਜਾਲੀ ਦਸਤਖਤ ਕਰਕੇ ਮੋਹਰਾਂ ਲਾ ਕੇ ਤੱਕਦਾ ਰਿਹਾ। ਮਤਲਬ ਕਿ ਮੈਨੂੰ ਤਰੱਕੀ ਮਿਲ ਜਾਵੇ, ਉਹ ਜਿਹੜੀ ਰਿਪੋਰਟ ਹੁੰਦੀ ਹੈ
ਜੀ, ਉਹ ਆਪ ਹੀ ਬਣਾ ਕੇ ਤੇ ਆਪ ਹੀ ਮੋਹਰਬੱਦ ਕਰਕੇ ਅਗਾਂਹ ਤੋਰ ਦਿੰਦਾ ਸੀ ਕਿ ਲੈ ਬਈ ਚੱਕੋ ਜੀ। ਸੋ ਇਸ ਕਰਕੇ ਹੁਣ ਮੇਰੇ ਖਿਆਲ ਦੇ ਨਾਲ ਧਰਨਾ ਤੇ ਨਹੀਂ ਲੱਗੇਗਾ ਸ਼ਾਇਦ, ਹੂੰ, ਹੂੰ, ਪਤਾ ਨਹੀਂ ਧਰਨਾ ਲੱਗ ਜਾਵੇ ਪਟਵਾਰੀਆਂ ਦੇ ਹੱਕ ਦਾ ਜੀ, ਕਿ ਬਈ ਇਹ ਸਾਰਾ ਕੁਝ ਹੋ ਜਾਏਗਾ। ਤਾਂ ਇਹ ਇਸ ਕਰਕੇ ਕਿ ਤਰੱਕੀ ਪਾ ਕੇ ਮੈਂ ਕਾਨੂੰਨ ਗੋ ਬਣ ਜਾਵਾਂ ਜਾਂ ਕੁਝ ਹੋਰ, ਪਰ ਇਹ ਤੁਹਾਨੂੰ ਪਤਾ ਅੰਤ ਮਾਮਲਾ ਜਿਹੜਾ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧਾ ਆ ਜਾਂਦਾ। ਆਈ ਤਾਂ ਖੈਰ ਹੁਣ ਮਾਮਲਾ ਪੁੱਠਾ ਪੈ ਗਿਆ, ਪਰ ਇਹ ਕੰਮ ਪੁੱਠੇ ਕਰਦੇ ਨੇ। ਆ ਥੋੜੇ ਦਿਨ ਪਹਿਲਾਂ ਇਸੇ ਏਰੀਏ ਦੇ ਵਿੱਚੋਂ, ਨਹੀਂ ਸ਼ਾਇਦ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਖਬਰ ਸੀਗੀ ਜੀ, ਕਿ ਇੱਕ ਪਟਵਾਰੀ ਐਸਾ ਕੰਮ ਕਰ ਰਿਹਾ ਸੀਗਾ ਕਿ ਗਜ਼ਬ ਗਜ਼ਬ ਜਿਹਨੂੰ ਕਹੀਏ ਹੂੰ, ਕਿ ਰਿਸ਼ਵਤ ਦਾ ਪੈਸਾ, ਇੱਕ ਉਹਨੇ ਥਰਡ ਪਾਰਟੀ ਰੱਖੀ ਸੀ ਗੂਗਲ ਪੇ ਵਾਲੀ, ਅੱਛਾ, ਕੋਈ ਸੇਠ ਸੀਗਾ ਮਤਲਬ ਕਿ ਦੁਕਾਨਦਾਰ, ਤਾਂ ਉਹਦੇ ਨੰਬਰ ਤੇ ਕਹਿੰਦਾ ਪਾ ਦਿਓ। ਹੂੰ, ਵੇਖੋ ਕਮਾਲ ਦੀ ਚਲਾਕੀ। ਤੇ ਉਹਦੇ ਕੋਲ ਸ਼ਾਮ ਨੂੰ ਜਾ ਕੇ ਹਿਸਾਬ ਕਰ ਲੈਂਦਾ, ਲਿਆਓ ਜੀ ਸਾਹਿਬ ਕਿੰਨੀਆਂ ਟ੍ਰਾਂਜੈਕਸ਼ਨਾਂ ਹੋਈਆਂ, ਹੂੰ, ਆਪਦਾ ਕਮਿਸ਼ਨ ਕੱਟੋ ਤੇ ਬਾਕੀ ਮੇਰੀ ਤਲੀ ਤੇ ਰੱਖੋ। ਤਾਂ ਵਾਹ! ਕਿਸੇ ਨੇ ਨੰਬਰ ਦੀ ਉਹ ਸ਼ਿਕਾਇਤ ਕਰ ਦਿੱਤੀ ਕਿ ਤੁਸੀਂ ਇੱਥੇ ਲੱਭਦੇ ਫਿਰਦੇ ਜੇ, ਕਰਪਸ਼ਨ ਦਾ ਪੈਸਾ ਤਾਂ ਥਰਡ ਪਾਰਟੀ ਕੋਲ ਜਾਂਦਾ ਹੈ। ਤਾਂ ਉਹ ਵੀ ਵਲੇਟਿਆ ਗਿਆ। ਤਾਂ ਇਸ ਤਰ੍ਹਾਂ ਦੇ ਪੁੱਠੇ ਕੰਮ ਕਰੋਗੇ ਤਾਂ ਬਾਈ ਭਰੋਗੇ ਭਰੋਗੇ। ਸੋ ਇਹਨਾਂ ਦੇ ਪਿੱਛੇ ਧਰਨੇ ਲਾਉਣ ਵਾਲਿਆਂ ਨੂੰ ਵੀ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਮੰਨੋ ਸੱਚ ਇਹੋ ਆ ਕਿ ਸਾਰੇ ਬੇਈਮਾਨ ਨਹੀਂ ਹੁੰਦੇ, ਸਾਰੇ ਇਮਾਨਦਾਰ ਨਹੀਂ ਹੁੰਦੇ, ਇਹ ਮੰਨਣਾ ਪਏਗਾ। ਪਰ ਇਹ ਵੇਖ ਲਓ ਕਿ ਕਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਇਹ ਕਰਤੂਤਾਂ ਨਿਕਲ ਰਹੀਆਂ ਨੇ। ਜੀ, ਜੀ। ਮਿੰਟੂ ਜੀ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਦਰੁਸਤ ਜ਼ਰੂਰ ਕਰ ਦਿਓ, ਪਰ ਸੁਣਿਆ ਸੀ ਪਟਿਆਲੇ ਦੇ ਵਿੱਚ ਜੀ, ਦਰਜਨਾਂ ਨੂੰ ਆਰਡਰ ਮਿਲ ਗਏ ਸੀ ਸੂਟਾਂ ਦੇ ਨਵਿਆਂ ਦੇ। ਉਧਰ ਦੂਜੇ ਪਾਸੇ ਅੱਛਾ ਮੁਖਤਾਰ ਜੀ। ਅਬਾਸ ਨਕਵੀ ਵੱਲੋਂ ਵੀ ਮੋਦੀ ਕੈਬਨਿਟ ਤੋਂ ਅਸਤੀਫਾ ਤੇ ਉਪ ਰਾਸ਼ਟਰਪਤੀ ਬਣਾਉਣ ਦੀਆਂ ਚਰਚਾਵਾਂ ਅਟਕਲਾਂ। ਹਾਂ ਦੇਖੋ, ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਵਾਲਾ ਨਾ ਜਿਵੇਂ ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਸੁਣੀਆਂ। ਜੀ, ਤਾਂ ਗੱਲ ਇਹ ਆ ਕਿ ਕਈ ਵਾਰ ਹੁੰਦਾ ਰਾਜਨੀਤੀ ਦੇ ਵਿੱਚ, ਆ ਹੂੰ, ਪਿਛਲੇ ਦਿਨ ਹੀ ਨਾ ਸੰਗਰੂਰ ਦੇ ਵਿੱਚ ਜੀ, ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਸਮਰਥਕ ਗਏ ਜਿੱਤ ਕੇ ਜੀ, ਹੋਟਲ ਤੇ, ਕਹਿੰਦੇ ਕਿ ਥੋੜੇ ਲੱਡੂ ਪਏ ਆ। ਹੂੰ, ਉਹ ਕਹਿੰਦੇ ਜੀ ਲੱਡੂ ਦੇ 2-2.5 ਕੁਇੰਟਲ ਪਏ ਨੇ। ਕਹਿੰਦੇ ਜੀ, 2.5 ਕੁਇੰਟਲ ਤੁਸੀਂ ਪਹਿਲਾਂ ਹੀ ਬਣਾ ਕੇ ਰੱਖੇ ਸੀ ਵੀ ਅਸੀਂ ਜਿੱਤ ਜਾਣਾ। ਹੂੰ, ਉਹ ਕਹਿੰਦੇ ਨਹੀਂ ਮਹਾਰਾਜ, ਆਰਡਰ ਤੇ ਸਵੇਰੇ ਕੋਈ ਹੋਰ ਦੇ ਕੇ ਗਿਆ ਸੀ, ਉਹ ਹੂੰ, ਆਇਆ ਹੀ ਨਹੀਂ ਮੁੜ ਕੇ, ਉਹ ਜੀ, ਅੱਧੇ ਪੈਸੇ ਛੱਡ ਗਿਆ। ਹੂੰ, ਅੱਧੇ ਪੈਸੇ ਸਾਨੂੰ ਦੇ ਗਿਆ ਸੀ, ਤੁਸੀਂ ਐਂ ਕਰੋ ਅੱਧੇ ਕੁ ਹੋਰ ਦੇ ਕੇ ਸਾਰੇ ਹੀ ਲੈ ਜਾਓ। ਹੂੰ, ਤਾਂ ਏਦਾਂ ਹੁੰਦਾ ਰਾਜਨੀਤੀ ਚ, ਲੱਡੂਆਂ ਦੀ ਸਾਈ ਕੋਈ ਹੋਰ ਦਿੰਦਾ, ਲੱਡੂ ਵੰਡਦਾ ਕੋਈ ਹੋਰ ਹੈ। ਤਾਂ ਖੈਰ ਚਰਚੇ ਸੀਗੇ, ਪਰ ਇਹ ਤੁਸੀਂ ਜੋੜ ਸਕਦੇ ਹੋ ਕਿ ਮੂਵ ਹੈ ਜੀ, ਭਾਰਤੀ ਜਨਤਾ ਪਾਰਟੀ ਦਾ। ਇਹਨਾਂ ਨੇ ਸ਼ਾਇਦ ਜਿਹੜਾ ਮੁਖਤਾਰ ਅਬਾਸ ਨਕਵੀ ਹੈ, ਜੀ, ਇਹਨੂੰ ਇਸ ਕਰਕੇ ਉਪ ਰਾਸ਼ਟਰਪਤੀ ਬਣਾਉਣ ਦਾ ਸੋਚ ਲਿਆ ਹੋਵੇ। ਹਾਲਾਂਕਿ ਇਹਦੇ ਚ ਵੀ ਹਾਲੇ ਸੰਭਾਵਨਾ ਹੀ ਹੈ, ਜਿਸ ਤਰ੍ਹਾਂ ਅਸਤੀਫਾ ਆਇਆ ਚਾਣਚੱਕ, ਤਾਂ ਇੱਕ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਉਪ ਰਾਸ਼ਟਰਪਤੀ ਬਣਾਉਣ ਵਾਸਤੇ ਹੀ ਇਹਨਾਂ ਦਾ ਅਸਤੀਫਾ ਜਿਹੜਾ ਲਿਆ ਗਿਆ। ਇਹ ਵੀ ਮਾਈਨੋਰਿਟੀ ਚ ਆਉਂਦੇ ਆ। ਜੀ, ਤਾਂ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਤਾਂ ਹਾਲੇ ਪੂਰਨ ਤੌਰ ਤੇ ਸਿਹਤਯਾਬ ਹੀ ਨਹੀਂ ਹੋਏ। ਹੂੰ, ਇੰਡੀਆ ਪਤਾ ਨਹੀਂ ਪਰਤੇ ਹੈ ਕਿ ਨਹੀਂ ਪਰਤੇ। ਸੋ ਉਪ ਰਾਸ਼ਟਰਪਤੀ ਦੀ ਚੋਣ ਤਾਂ ਫਿਰ ਉਹ ਕਾਗਜ਼ ਤਾਂ ਭਰਨੇ ਨੇ ਹੁਣ ਅੱਜ ਭਲਕ ਚ। ਹੂੰ, ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਗੱਲ ਜਿਹੜੀ ਚੱਲੀ ਆ, ਉਸ ਗੱਲ ਦੇ ਵਿੱਚ ਕੋਈ ਇਹ ਨਹੀਂ ਸੀਗਾ ਕਿ ਕੱਲੀ ਅਫਵਾਹ ਸੀਗੀ ਹੂੰ, ਜਾਂ ਰੱਬਾ ਸਾਡੀ ਜਾਨ ਨਿਕਲ ਜੇ ਤੇ ਜਾਂ ਇਹ ਅਫਵਾਹ ਹੋਵੇ, ਜੀ, ਐਸਾ ਕੁਛ ਨਹੀਂ ਸੀ। ਕਿਉਂਕਿ ਖੁਦ ਇਹਨਾਂ ਦੇ ਜਿਹੜੇ ਤਰਜਮਾਨ ਨੇ ਮਿਸਟਰ ਬਲੀਏਵਾਲਾ, ਤਾਂ ਹਾਂਜੀ, ਉਹਨਾਂ ਨੇ ਵੀ ਕਿਹਾ ਸੀਗਾ ਕਿ ਜੇ ਉਪ ਰਾਸ਼ਟਰਪਤੀ ਬਣ ਜਾਣ ਅਮਰਿੰਦਰ ਸਿੰਘ ਤੇ ਪੰਜਾਬ ਨੂੰ ਫਾਇਦਾ ਹੈਗਾ। ਤਾਂ ਫਿਰ ਇਹਦਾ ਮਤਲਬ ਇਹ ਕਿ ਉਹ ਖੁਦ ਚਾਹ ਰਹੇ ਸਨ। ਪਰ ਜਿਵੇਂ ਆਪਾਂ ਕਿਹਾ ਕਿ ਸ਼ਾਇਦ ਸਿਹਤ ਅੜਿੱਕਾ ਬਣ ਗਈ ਜਾਂ ਕੋਈ ਹੋਰ ਮਤਲਬ ਕਿ ਪੋਲੀਟੀਕਲ ਵੀ ਕੋਈ ਅੜਿੱਕਾ ਹੋ ਸਕਦਾ ਹੈ, ਹੂੰ, ਪਰ ਉਹ ਪੂਰਨ ਤੌਰ ਤੇ ਸਿਹਤਯਾਬ ਨਹੀਂ ਹੈ। ਤੇ ਗੱਲ ਜਿਹੜੀ ਸਾਫ਼ ਨਜ਼ਰ ਆ ਰਹੀ ਹੈ, ਪਰ ਜੀ, ਉਹਨਾਂ ਨੇ ਫਿਰ ਉਸੇ ਚੀਜ਼ ਦੇ ਮੱਦੇਨਜ਼ਰ ਮੇਰੇ ਖਿਆਲ ਦੇ ਨਾਲ, ਜਿੱਦਾਂ ਤੁਸੀਂ ਇੱਕ ਬੜੀ ਜ਼ਬਰਦਸਤ ਪੇਸ਼ੀਨਗੋਈ ਕੀਤੀ ਆ ਕਿ ਜੀ, ਜਿਹੜਾ ਇਹ ਅਸਤੀਫਾ ਹੈ ਸ਼ਾਇਦ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਆ, ਤਾਂ ਬਿਲਕੁਲ ਹੋ ਸਕਦਾ ਮਾਈਨੋਰਿਟੀ ਦੇ ਵਿੱਚੋਂ ਹੀ ਉਹ ਚਿਹਰਾ ਫਿਰ ਆਉਂਦਾ ਹੀ ਹੈ। ਹੂੰ, ਜੀ, ਜੀ, ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਤੇ ਅਹਿਮ ਜਾਣਕਾਰੀਆਂ ਦੇ ਲਈ। ਧੰਨਵਾਦ ਜੀ, ਜੀ, ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਤੇ ਉਹਨਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਆ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਬਾਰੇ ਚਰਚਾ ਕਰਦੇ ਚੱਲਦੇ ਹਾਂ। ਭਾਰਤ ਦੇ ਮਨੁੱਖੀ ਅਧਿਕਾਰ ਕਾਰਕੁਨ ਫਾਦਰ ਸਟੇਨ ਸਵਾਮੀ ਦੀ ਮੌਤ ਦੀ ਸੁਤੰਤਰ ਜਾਂਚ ਦੀ ਮੰਗ ਵਾਲਾ ਮਤਾ ਅਮਰੀਕੀ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਕਾਂਗਰਸ ਮੈਂਬਰ ਜੋਆਨ ਵਰਗਸ, ਜੋ ਅਮਰੀਕੀ ਰਾਜ ਕੈਲੀਫੋਰਨੀਆ ਦੇ ਪ੍ਰਤੀਨਿਧੀ ਦੱਸੇ ਜਾਂਦੇ ਨੇ, ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਾਂਗਰਸ ਦੇ ਵਿੱਚ ਮਤਾ ਪੇਸ਼ ਕੀਤਾ ਜਿਸ ਦੇ ਵਿੱਚ ਸਵਾਮੀ ਦੀ ਯਾਦ ਅਤੇ ਉਹਨਾਂ ਦੀ ਮੌਤ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ। ਕਾਂਗਰਸ ਦੇ ਪ੍ਰਤੀਨਿਧਾਂ ਆਂਦਰੇ ਕਾਰਸਨ ਅਤੇ ਜੇਮਜ਼ ਮੈਕਗ੍ਰੋਵਨ ਨੇ ਇਸ ਮਤੇ ਦਾ ਸਮਰਥਨ ਵੀ ਕੀਤਾ ਹੈ। ਰੁਖ ਕਰਦੇ ਹਾਂ ਅੰਮ੍ਰਿਤਸਰ ਸਾਹਿਬ ਦਾ, ਜਿੱਥੇ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਮੁੱਖ ਮੁਲਜ਼ਮ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਸ ਨੂੰ ਸਵੇਰੇ ਭਾਰੀ ਸੁਰੱਖਿਆ ਦੇ ਹੇਠ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਨੂੰ ਇੱਕ ਹੋਰ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਰਿਮਾਂਡ ਤੇ ਲਿਆ, ਜਿਸ ਨੂੰ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਉਧਰ ਖਬਰ ਆ ਰਹੀ ਹੈ ਮਾਨਸਾ ਤੋਂ। ਮਾਨਸਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨ ਪੁਰੀਆ ਦਾ ਸਿਵਲ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਰਿਮਾਂਡ ਲੈ ਲਿਆ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਨੇ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ 1 ਦਿਨਾਂ ਦੇ ਟ੍ਰਾਂਜ਼ਿਟ ਰਿਮਾਂਡ ਤੇ 30 ਜੂਨ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਅਤੇ ਉਸ ਦਾ 7 ਦਿਨ ਦਾ ਰਿਮਾਂਡ ਲਿਆ ਗਿਆ ਸੀ। ਮਾਨਸਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਜੱਗੂ ਭਗਵਾਨ ਪੁਰੀਆ ਨੂੰ ਮੁੜ 11 ਜੁਲਾਈ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਗਾਣੇ SYL ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਗਿਆ ਸੀ। ਇਸੇ ਦੌਰਾਨ ਅੰਤਰਿਮ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਕਾਂਗਰਸ ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਪਿਛਲੇ 5 ਸਾਲਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ਦੇ ਵਿੱਚ ਝੂਠੇ ਦੋਸ਼ ਲਾ ਕੇ ਬਦਨਾਮ ਕੀਤਾ ਹੈ। ਇਸ ਸੰਬੰਧੀ ਕਾਂਗਰਸ ਨੂੰ ਜਨਤਕ ਤੌਰ ਤੇ ਮਾਫੀ ਮੰਗਣ ਦੇ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਸੀਗਾ ਕਿ ਹਾਲ ਹੀ ਦੇ ਵਿੱਚ ਜਨਤਕ ਕੀਤੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਸ਼ਮੂਲੀਅਤ ਨਹੀਂ ਹੈ। ਇੱਥੇ ਵੀ ਦੱਸਦੇ ਚੱਲੀਏ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਬਾਰੇ ਜਦੋਂ ਪਿੰਕੀ ਕੈਟ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਦੋਂ ਸੁਮੇਧ ਸੈਣੀ ਉੱਤੇ ਇੱਕ ਹਮਲਾ ਹੋ ਗਿਆ ਸੀ, ਉਸ ਹਮਲੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਦੇ ਨਾਲ ਬੁਖਲਾ ਗਿਆ ਸੀ ਤੇ ਉਹਨੇ ਫਿਰ ਇਸ ਕੰਮ ਕਿ ਭਾਈ ਜਟਾਣਾ ਦੇ ਪਰਿਵਾਰ ਨੂੰ ਕਤਲ ਕਰਨਾ ਹੈ, ਪੂਲੇ ਨਿਹੰਗ ਨੂੰ ਦੇ ਦਿੱਤਾ ਸੀ ਤੇ ਪੂਲੇ ਨਿਹੰਗ ਨੇ ਇਸ ਪਰਿਵਾਰ ਦੇ ਜਟਾਣਾ ਪਿੰਡ ਦੇ ਵਿੱਚ ਜਾ ਕੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਘਰ ਨੂੰ ਅੱਗ ਲਾ ਦਿੱਤੀ ਸੀ। ਉਸ ਤੋਂ ਬਾਅਦ 2008 ਦੇ ਵਿੱਚ ਪੂਲੇ ਨਿਹੰਗ ਨੂੰ ਜੇਲ੍ਹ ਦੇ ਵਿੱਚ ਅੱਗ ਲਾਈ ਗਈ ਸੀ ਤੇ ਉਹ ਅੱਗ ਲਾਉਣ ਕਰਕੇ ਪੂਲਾ ਨਿਹੰਗ ਮਾਰਿਆ ਗਿਆ ਸੀ। ਇਸ ਬਾਬਤ ਹੋਰ ਵੀ ਤਫਸੀਲ ਪੂਰਵਕ ਰਿਪੋਰਟ ਜਿਹੜੀ ਆ ਉਹ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਵੀ ਪਈ ਆ। ਜੇਕਰ ਤੁਸੀਂ ਇਸ ਬਾਰੇ ਹੋਰ ਵਿਸਥਾਰ ਡਿਟੇਲ ਦੇ ਨਾਲ ਜਾਣਨਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਵੀ ਵਿਜ਼ਿਟ ਕਰਕੇ ਪੂਲਾ ਨਿਹੰਗ, ਸੁਮੇਧ ਸੈਣੀ, ਪਿੰਕੀ ਕੈਟ ਦੀ ਇੰਟਰਵਿਊ ਤੇ ਭਾਈ ਜਟਾਣਾ ਦੇ ਪਰਿਵਾਰ ਬਾਰੇ ਤੇ ਪੂਲੇ ਨਿਹੰਗ ਦੀਆਂ ਹੋਰ ਕਰਤੂਤਾਂ ਵਾਰਦਾਤਾਂ ਬਾਰੇ ਪੰਜਾਬੀ ਰੇਡੀਓ USA ਦੀਆਂ 2 ਰਿਪੋਰਟਾਂ ਨੇ। ਇਸ ਬਾਬਤ ਉੱਥੇ ਜਾ ਕੇ ਹੋਰ ਵੀ ਜਿਹੜੀ ਜਾਣਕਾਰੀ ਆ ਉਹ ਸੁਣ ਸਕਦੇ ਹੋ। ਸੋ ਅਗਲੀ ਜਿਹੜੀ ਖਬਰ ਆ ਉਹ ਹਿਮਾਚਲ ਤੋਂ ਆ। ਹਿਮਾਚਲ ਦੇ ਵਿੱਚ ਆਪਾਂ ਆਮ ਹੀ ਸੁਣਦੇ ਆ ਕਿ ਸੜਕ ਹਾਦਸੇ ਜਿਹੜੇ ਆ ਉਹ ਵਾਪਰਦੇ ਰਹਿੰਦੇ ਆ। ਖੱਡਾਂ ਦੇ ਵਿੱਚ ਖਾਸ ਕਰਕੇ ਬੱਸਾਂ ਜਿਹੜੀਆਂ ਨੇ ਉਹ ਡਿੱਗਦੀਆਂ ਰਹਿੰਦੀਆਂ ਨੇ। ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਸੜਕ ਕਿਨਾਰੇ ਰੋਲ ਡਾਊਨ ਹੋਣ ਦੇ ਨਾਲ 3000 ਤੋਂ ਵੱਧ ਹਾਦਸੇ ਵਾਪਰੇ ਨੇ ਤੇ 2600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਲੰਘੇ ਦਿਨੀ ਕੁੱਲੂ ਦੀ ਸੈਂਜ ਘਾਟੀ ਦੇ ਵਿੱਚ ਇੱਕ ਬੱਸ ਡਿੱਗਣ ਤੋਂ ਬਾਅਦ ਪੁਲਿਸ ਨੇ ਆંકੜੇ ਇਕੱਠੇ ਕੀਤੇ ਆ। ਇਸ ਹਾਦਸੇ ਦੇ ਵਿੱਚ 13 ਜਣਿਆਂ ਦੀ ਮੌਤ ਹੋਈ ਸੀ। ਹਾਦਸਿਆਂ ਦਾ ਮੁੱਖ ਕਾਰਨ ਸੜਕ ਕਿਨਾਰੇ ਕ੍ਰੈਸ਼ ਬੈਰੀਅਰਾਂ ਦੀ ਘਾਟ ਹੈ। ਵੈਸੇ ਵੀ ਹਿਮਾਚਲ ਦੇ ਵਿੱਚ ਇਸ ਇਸ ਚੀਜ਼ ਦੀ ਆਮ ਹੀ ਆਲੋਚਨਾ ਅਸੀਂ ਸੁਣਦੇ ਰਹਿੰਦੇ ਹਾਂ ਕਿ ਉੱਥੇ ਟੂਰਿਜ਼ਮ ਇੰਡਸਟਰੀ ਤਾਂ ਬਹੁਤ ਆ, ਮਾਲੀਆ ਵੀ ਜਾਂਦਾ ਉਹਨਾਂ ਨੂੰ, ਪਰ ਬਾਵਜੂਦ ਇਸ ਦੇ ਟੂਰਿਸਟਾਂ ਦੀ ਜਿਹੜੀ ਸੈਲਾਨੀਆਂ ਦੀ ਸੜਕ ਸੁਰੱਖਿਆ ਉਹਦੇ ਵੱਲ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ। ਹੁਣ ਬਹੁਤ ਲੋਕ ਇੱਥੇ ਇਹ ਤਰਕ ਦੇਣਗੇ ਕਿ ਹਿਮਾਚਲ ਦੇ ਵਿੱਚ ਜਿਹੜੀ ਜ਼ਿਆਦਾ ਸੜਕ ਆਵਾਜਾਈ ਹੈ ਉਹ ਹਿਲੀ ਏਰੀਆ, ਪਹਾੜੀ ਏਰੀਆ ਹੋਣ ਕਰਕੇ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ ਜਾਂ ਔਖੀ ਹੈ। ਪਰ ਇਹ ਕਰਨੀ ਕੀ ਨਹੀਂ ਹੈ, ਸਰਕਾਰਾਂ ਦੇ ਕੰਮ ਆ।
ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਹੀ ਕੰਮ ਹੈ। ਇੱਥੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਬੜੇ ਜੋਖਮ ਭਰੇ ਰਸਤਿਆਂ ਦੇ ਵਿੱਚ ਵੀ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਖੈਰ ਬੜੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਹਿਮਾਚਲ ਦੇ ਵਿੱਚ ਇੰਨਾ ਸਰਮਾਇਆ ਜਾਣ ਦੇ ਬਾਵਜੂਦ ਹਿਮਾਚਲ ਦੀ ਜਿਹੜੇ ਸੜਕ ਸੁਰੱਖਿਆ ਹੈ ਉਹ ਸੈਲਾਨੀਆਂ ਲਈ ਮਹਿਫੂਜ਼ ਜਾਂ ਸੁਰੱਖਿਅਤ ਕਿਉਂ ਨਹੀਂ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦੀ ਇਜਾਜ਼ਤ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਮਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਦੇਣਗੇ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਦੇ ਬਾਰੇ ਕੁਝ ਖਾਸ ਜਾਣਕਾਰੀਆਂ। ਸੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।